ਤੇ ਜਦੋਂ ਰੌਲੇ ਪੈ ਨਾ ਤੇ ਉਹ ਹੜ ਦੌੜ ਪਈ ਤੇ ਉਧਰੋਂ ਨੱਸੇ ਭੱਜੇ ਆਪਾਂ ਅਬਜਾਨਾ ਲੈ ਕੇ ਭੱਜੇ ਨੱਸੇ। ਹਾਂ ਤੇ ਉਹ ਰਾਜ ਜਦੋਂ ਆਏ ਨਾ ਤੇ ਝਟਕ ਪਿੱਛੋਂ ਉਹ ਕਵੇ ਅੱਬੂ ਉਹ ਮੇਰੀ ਮੁਰਗੀ ਇਹ ਸਾਡਾ ਬੇਲੀ ਆ ਗਿਆ ਜੀ ਸਾਡਾ। ਲੇਕਿਨ ਅੱਜ ਇੱਕ ਹੋਰ ਨਾਲ ਲੈ ਕੇ ਆਇਆ ਜੀ। ਅੱਜ ਇੱਕ ਨਹੀਂ ਆਇਆ, ਅੱਜ ਦੋ ਆਏ ਜੀ ਇਕੱਠੇ ਨਾ ਮਾੜਾ ਜਿਹਾ। ਚੱਲ ਮਾਸ਼ਾਅੱਲਾ ਮਾਸ਼ਾਅੱਲਾ ਵੈਰੀ ਗੁੱਡ ਬਈ। ਵਾਹ ਜੀ ਵਾਹ, ਵਾਹ ਜੀ ਵਾਹ। ਇੱਧਰ ਨੂੰ ਗਾੜੀ ਵਿਖਾ ਜੋਟੀ ਦੀ। ਆ ਗਾੜੀ ਆ ਜੀ, ਇੱਧਰ ਦਿਖਾਓ ਜੀ। 3 ਦਿਨਾਂ ਦੀ ਸੂਈ ਹੈ ਮਾਸ਼ਾਅੱਲਾ, ਅਗਲੇ 2 ਥਣ ਚ ਹੋਏ। ਠੀਕ ਹੈ। ਉਹ ਬੰਦੇ ਵੇਖਦੇ ਨੇ ਨੈਟ ਤੇ ਵੇਖ ਲਿਆ, ਉਹਨੇ ਆਖਿਆ ਬੜਾ ਵਾਨਾ ਸੂ ਨਾਲ ਲੱਗਾ ਹੋਇਆ ਤੇ ਕਿਆ ਬਾਤ ਹੈ ਤੇ ਲਾਲਾ ਤੇ ਕਿਆ ਹੀ ਦੁਨੀਆ ਲੁੱਟੀ ਗਈ। ਉਮਰ ਹਯਾਤ ਮੇਰਾ ਇੱਕ ਕਾਨੂੰਨ ਹੈ ਜੀ। ਹਾਂਜੀ ਵੀ ਮੈਂ ਜਿਹੜੀ ਮੱਝ ਲਵਾਂ ਨਾ ਪਹਿਲਾਂ ਉਹਦੀ ਚਾਹ ਬਣਵਾ ਕੇ ਪੀਣਾ ਜੀ। ਬਿਹਤਰੀਨ ਪਤਾ ਲੱਗ ਜਾਂਦਾ ਦੁੱਧ ਮਿੱਠਾ ਕਿ ਕੌੜਾ। ਚਾਹ ਬਣਵਾਓ ਜੀ, ਅਸੀਂ ਚਾਹ ਪੀਵਾਂਗੇ ਜੀ। ਚਾਹ ਪੀ ਕੇ ਫਿਰ ਕਹਾਂਗੇ ਵੀ ਸਾਡੇ ਪਸੰਦ ਹੈ ਜੀ। ਇਹਦੇ ਵਿੱਚ ਕੋਈ ਮਦਨਾ ਮਾਰ ਲਿਆ ਜਾਂ ਹੱਥ ਨਾਲ ਮਾਰ ਲਿਆ, ਠੀਕ ਹੈ। ਠੰਡਾ ਕਰਕੇ ਡੰਗਰ ਨੂੰ ਦੇ ਕੇ ਸਾਈਡ ਤੇ ਬਣ ਦੇਣਾ ਸ਼ਾਮ ਨੂੰ। ਉਸ ਤੋਂ ਬਾਅਦ ਉਹਨੂੰ ਕੋਈ ਚਾਰਾ ਚੂਰਾ ਪੱਠੇ ਨਹੀਂ ਪਾਣੇ। ਅੱਲਾ ਦੇ ਹੁਕਮ ਨਾਲ ਜਿਹੜੇ ਥਣ ਦੇ ਵਿੱਚ ਖੂਨ ਆਇਆ ਨਾ ਦੁੱਧ ਦੇ ਨਾਲ ਜਾਂ ਛਿੱਟਾਂ ਆਈਆਂ ਨੂੰ 100% ਠੀਕ ਹੋ ਜਾਣ। अस्सलाम वालेकुम जी। सियाणे कहते हैं भी खुशी वर्गी खुराक नहीं ते गम वर्गी बीमारी नहीं। भी बंदा चंगा भला होवे ना खबर माड़ी आ जाए बंदा मंजे ते पै जांदा, ते बंदा मंजे ते पिया होवे खबर चंगी सुनन नूं लभ जे बंदा उठ के बह जांदा। खुशी तंदुरुस्ती दा नाम, खुशी हुंदी तंदुरुस्ती है। खुशी दी गल असीं अज तां कर रहे हां भी साडे भी एक खबर खुशी दी है। जदों भी डेरे च कोई वाधा हुंदा ना सानूं बड़ा चाऽ लगदा। हुण ਤੁਸੀਂ ਦੇਖ ਰਹੇ ਹੋਣੇ ਇਸ ਟਾਈਮ ਅਸੀਂ ਰੋਟੀ ਭੋਰ ਰਹੇ ਹਾਂ। ਉਹ ਕਹਿੰਦੇ ਨੇ ਵੀ ਚੁੱਲ੍ਹੇ ਤੇ ਕਾੜਾ ਪੱਕਦਾ ਹੋਵੇ ਪਤਾ ਲੱਗ ਜਾਂਦਾ ਵੀ ਕੋਈ ਮੱਝ ਗਾਂ ਸੂਈ ਆ। ਤੇ ਜਦੋਂ ਰੋਟੀ ਭੋਰਦੇ ਹੋਈਏ ਸਮਝੋ ਵੀ ਕਿਸੇ ਮੁਰਗੀ ਨੇ ਬੱਚੇ ਕੱਢੇ ਆ। ਤੁਹਾਨੂੰ ਪਤਾ ਅਸੀਂ ਟਰਕੀ ਬਿਠਾਈ ਸੀ, ਉਹ ਖੇਤਾਂ ਦੇ ਵਿੱਚੋਂ ਉਠਾ ਕੇ ਉੱਥੇ ਆਂਡੇ ਦੇ ਸੀ ਤੇ ਖੁੱਡੇ 'ਚ ਬਿਠਾਈ ਸੀ ਤੇ ਅੱਲਾ ਨੇ ਚਾਹਿਆ ਉਹਨੇ ਪਹਿਲਾ ਬੱਚਾ ਕੱਢਿਆ। ਉਹ ਤੁਹਾਨੂੰ ਜਾ ਕੇ ਅਸੀਂ ਟਰਕੀ ਦਿਖਾ ਵੀ ਦਿੰਦੇ ਆ ਤੇ ਬੱਚਾ ਵੀ ਉਹਦਾ ਦਿਖਾਉਂਦੇ ਆ। ਤੇ ਅਸੀਂ ਇੱਕ ਵਾਰੀ ਰੋਟੀ ਭੋਰ ਲਈਏ ਤੇ ਉਹਦੀ ਸੇਵਾ ਕਰਨੀ ਹੈ। ਜਿਹੜੀ ਉਹ ਤਪਣੀ ਤੇ ਬਹਿੰਦੀ ਹੈ ਨਾ, ਮੁਰਗੀ ਹੋਵੇ ਟਰਕੀ ਹੋਵੇ ਕੋਈ ਸ਼ੈ ਵੀ ਹੋਵੇ, ਜਦੋਂ ਤਪਣੀ ਤੇ ਬਹਿੰਦੀ ਹੈ ਤੇ 20-21 ਦਿਨ ਉਹ ਵਿੱਚੋਂ ਖਾਣਾ ਪੀਣਾ ਉਹਦਾ ਘਟ ਜਾਂਦਾ। ਉਹ ਆਪਣੇ ਲਾਲਚ ਨੂੰ ਬੈਠੀ ਰਹਿੰਦੀ ਆ, ਬਸ ਲਾਲਚੇ ਲੱਗੀ ਰਹਿੰਦੀ ਹੈ ਤਾ ਦੇ ਵਿੱਚ। ਤੇ ਇਹ ਪੂਰਾ ਤਾਪ ਹੁੰਦਾ ਜਿਹੜਾ ਸੇਵਾ ਨਾ, ਇਹਨੂੰ ਤਾਂ ਹੀ ਤਾਂ ਤਪਣੀ ਕਹਿੰਦੇ ਆ ਵੀ ਇਹ ਤੱਤੀ ਹੋ ਕੇ ਬੈਠੀ ਰਹਿੰਦੀ ਆ ਤੇ ਖਾਣ ਪੀਣ ਵੱਲ ਵੀ ਧਿਆਨ ਨਹੀਂ ਹੁੰਦਾ। ਜਦੋਂ ਹੁਣ ਦਿਖਾਵਾਂਗੇ ਤੁਹਾਨੂੰ, ਉਹ ਮਾੜੀ ਹੋਈ ਆ ਹੁਣ ਜਿੱਦਾਂ ਬੱਚੇ ਕੱਢ ਲੂਗੀ ਨਾ ਤੇ ਰੱਬ ਖੈਰ ਸੁੱਖ ਰੱਖੇ ਉਹਨੂੰ ਦੁਬਾਰਾ ਤਕੜੀ ਕਰ ਦਾਂਗੇ। ਆ ਚੋਪੜੀਆਂ ਹੋਈਆਂ ਰੋਟੀਆਂ ਜਦੋਂ ਭੋਰ ਕੇ 4 ਦਿਨ ਪਾਣੀਆਂ ਤੇ ਉਹਨੇ ਤਕੜੀ ਹੋ ਜਾਣਾ। ਤੇ ਚਾਚਾ ਬੂਟਿਆ ਮੱਝ ਸੂਵੇ ਗਾਂ ਸੂਵੇ, ਹਾਂਜੀ, ਪਰ ਜੇ ਮੁਰਗੀ ਵੀ ਬੱਚੇ ਕੱਢੇ ਚਾਹ ਤਾਂ ਲੱਗਦਾ ਨਹੀਂ। ਚਾਹ ਤੇ ਚਾਹ ਹੀ ਆ, ਵਾਧਾ ਹੀ ਆ, ਵਾਧਾ ਹੀ। ਉਹ ਸਾਡੇ ਨਾ ਉਹ ਮੇਰਾ ਇੱਕ ਮਲਵੇਰ ਸੀ ਜੀ। ਹਾਂਜੀ। ਉਹ ਕਹਿੰਦਾ ਵੀ ਜਦੋਂ ਅਸੀਂ ਉਧਰੋਂ ਆਏ ਨਾ ਹਾਂ ਤੇ ਮੇਰੀ ਕਹਿੰਦਾ ਵੀ ਇੱਕ ਮਾਮੇ ਦੀ ਧੀ ਸੀ ਐਡੀ ਸਾਰੀ 8-10 ਸਾਲਾਂ ਦੀ। ਹਾਂ। ਉਹਨੇ ਇੱਕ ਮੁਰਗੀ ਰੱਖ ਲਈ ਉੱਥੇ। ਹਾਂ। ਤੇ ਜਦੋਂ ਰੌਲੇ ਪੈ ਨਾ ਤੇ ਉਹ ਹੜ ਦੌੜ ਪਈ ਤੇ ਉਧਰੋਂ ਨੱਸੇ ਭੱਜੇ ਆਪਾਂ ਅਬਜਾਨਾ ਲੈ ਕੇ ਭੱਜੇ ਨੱਸੇ। ਹਾਂ। ਤੇ ਉਹ ਰਾਜ ਜਦੋਂ ਆਏ ਨਾ ਤੇ ਝਟਕ ਪਿੱਛੋਂ ਉਹ ਕਵੇ ਅੱਬੂ ਉਹ ਮੇਰੀ ਮੁਰਗੀ। ਉਹ ਝਟਕ ਪਿੱਛ ਹੋਰਾਂ ਦੀ ਪਈ। ਉਹ ਨਿਆਣਾ ਸੀ ਨਾ, ਉਹਨੂੰ ਕੀ ਸਮਝ ਸੀ ਵੀ ਇਹ ਹੁਣ ਹੜ ਦੌੜ ਪੈ ਗਈ ਆ ਜਾਂ ਰੌਲੇ ਪਏ ਆ ਜਾਂ ਆਪਾਂ ਜਾਨ ਬਚਾ ਕੇ ਨੱਸ ਰਹੇ ਆ ਜਾਂ ਜਾਣਾ ਜਾਂ ਘਰ ਛੱਡ ਕੇ। ਉਹਨੂੰ ਆਪਣੀ ਮੁਰਗੀ ਦੀ ਉਹ ਕਵੇ ਮੇਰੀ ਮੁਰਗੀ ਨੂੰ ਦਾਣੇ ਕੌਣ ਪਾਊਗਾ, ਉਹ ਮੇਰੀ ਮੁਰਗੀ ਕਿੱਧਰ ਗਈ। ਦੇਖੋ ਜੀ, ਜਿਹੜੀ ਸ਼ੈ ਕਿਸੇ ਨੇ ਰੱਖੀ ਆ ਨਾ ਉਹਦੇ ਵਾਸਤੇ ਉਹੀ ਸੋਨਾ ਤੇ ਗਰੀਬ ਆਦਮੀ ਵਾਸਤੇ ਜੇ ਸਹੀ ਪੁੱਛੇ ਤੇ ਮੁਰਗੀ ਵੀ ਮੱਝ ਹੀ ਆ। ਜਿਹੜਾ ਗਰੀਬ ਆਦਮੀ ਹੈ ਨਾ ਉਹਦੇ ਲਈ ਭਾਈ ਮੁਰਗੀ ਵੀ ਮੱਝ ਆ। ਤੇ ਹਰ ਬੰਦੇ ਨੂੰ ਫਿਰ ਚਾਅ ਤੇ ਸ਼ੌਕ ਤਾਂ ਹੁੰਦਾ ਹੀ ਆ ਨਾ ਜੀ, ਮੇਰੀ ਜਿਹੜੀ ਸ਼ੈ ਰੱਖੀ ਆ ਉਹਦਾ ਵਾਧਾ ਹੋਵੇ। ਕੁਕੜੀ ਤੇ ਲੱਕੜੀ ਵੀ ਭਾਈ ਗਰੀਬੀ ਕੱਢ ਦਿੰਦੀਆਂ, ਇਹ ਵੀ ਕੱਢ ਦਿੰਦੀਆਂ। ਹਾਂਜੀ ਹਾਂਜੀ। ਇੱਥੇ ਸਰਕਾਰਾਂ ਨੇ ਮੁਰਗੀਆਂ ਨਹੀਂ ਰਖਾਈਆਂ ਸੀ ਘਰਾਂ ਨੂੰ ਰਖਾਈਆਂ ਸੀ। ਹਾਂ, ਕਈ ਮੁਲਕ ਕਹਿੰਦੇ ਉਹਨਾਂ ਦਾ ਮੁੱਢ ਹੀ ਤਾਂ ਬਣੀ ਜਾ ਉਹਨਾਂ ਨੇ ਮੁਰਗੀਆਂ ਪਾਲੀਆਂ ਤੇ ਕਿਤੇ ਦਾ ਕਿਤੇ ਨਿਕਲ ਗਏ। ਹਾਂਜੀ, ਇਦਾਂ ਹੀ ਸੀ ਜੀ। ਮੇਰਾ ਚਾਚਾ ਦੱਸਦਾ ਸੀ ਵੀ ਅਸੀਂ ਛੋਟੇ ਸੀ ਨਾ ਤੇ ਸਾਡੀ ਮਾਂ ਨੇ ਮੁਰਗੀਆਂ ਰੱਖੀਆਂ ਸੀਗੀਆਂ। ਜਿਹੜੀ ਸ਼ਾਇਦ ਦੀ ਲੋੜ ਪੈਣੀ ਨਾ, ਜੇ ਮਾਚਿਸ ਹੈ ਨਹੀਂ ਘਰ ਦੇ ਵਿੱਚ ਤੇ ਸਾਨੂੰ ਉਹਨਾਂ ਨੇ ਆਂਡਾ ਦੇ ਦੇਣਾ ਤੇ ਅਸੀਂ ਭੱਜੇ ਜਾਣਾ ਤੇ ਮੁਰਗੀ ਦਾ ਆਂਡਾ ਦੁਕਾਨ ਤੇ ਦੇ ਦੇਣਾ ਤੇ ਉਹਦੇ ਕੋਲੋਂ ਮਾਚਿਸ ਲੈ ਲੈਣਾ। ਗੱਲ ਕਰ। ਤੇ ਸਾਡਾ ਉਹ ਦੱਸਦੇ ਸੀ ਵੀ ਚਾਚਾ ਸਾਡਾ ਨਾ ਸੀਟਾਂ ਉਦੋਂ ਲੰਪ ਦੀਆਂ ਹੁੰਦੀਆਂ ਸੀ, ਉਹ ਖਰੇ ਕੀ ਸੀਗਾ, ਉਹ ਕਾਹਦੀਆਂ ਸੀਗੀਆਂ। ਤੇ ਸੀਟਾਂ ਜੇ ਪੀਣੀਆਂ ਨਾ ਤੇ ਘਰੋਂ ਸਾਡੀ ਮਾਂ ਨੇ ਨਾ ਸਾਨੂੰ 2 ਆਂਡੇ ਦੇ ਦੇਣੇ।
2 ਆਂਡੇ ਦੇ ਦੇਣੇ ਵੀ ਜਾਓ ਨਾ ਆਪਦੇ ਅੱਬੂ ਨੂੰ ਜਾ ਕੇ ਤੇ ਸੀਟਾਂ ਲਿਆ ਦਿਓ ਹਾਂ ਤੇ ਅਸੀਂ ਉਹ 2 ਆਂਡੇ ਦੁਕਾਨ ਤੇ ਦੇਣੇ ਤੇ ਸੀਟਾਂ ਦੀ ਡੱਬੀ ਲੈ ਲੈਣੀ। ਲੱਗਾ ਉਹ ਤਾਂ ਪੈਸੇ ਹੀ ਸੀ, ਪੈਸੇ ਹੀ ਸੀਗੇ ਜੀ। ਇਹ ਤਾਂ ਪੈਸੇ ਹੀ ਸੀ। ਹਾਂਜੀ ਤੇ ਉਹਨੇ ਕਿਹਾ ਵੀ ਹੁਣ ਤੁਸੀਂ ਮਹਿੰਗਾਈ ਦਾ ਤੇ ਔਰਲਾ ਪਰਲਾ ਆਪੇ ਹੀ ਹਿਸਾਬ ਲਾ ਲਓ ਵੀ ਉਦੋਂ ਅਸੀਂ ਅੰਡਾ ਦੇ ਕੇ ਨਾ ਮਾਚਸ ਲੈ ਲੈਂਦੇ ਸੀਗੇ। ਹਾਂ ਫਿਰ ਤੁਸੀਂ ਕਹਿੰਦੇ ਆ ਵੀ ਮਹਿੰਗਾਈ ਹੋ ਗਈ ਇਦਾਂ ਹੋ ਗਈ। ਉਹ ਕਹਿੰਦਾ ਵੀ ਦੇਖੋ ਹੁਣ ਇੱਕ ਆਂਡਾ ਦਈਏ ਤੇ ਕਿੰਨੀਆਂ ਚੀਜ਼ਾਂ ਆ ਜਾਂਦੀਆਂ। ਹੁਣ ਆਂਡਾ 40 ਰੁਪਏ ਤੇ ਹੀ ਹੋ ਗਿਆ। ਆਂਡਾ ਬੜੀ ਚੀਜ਼ ਆ ਜੀ ਭਾਈ। ਮੁਰਗੀਆਂ ਸਾਂਭਣੀਆਂ ਉਹਨਾਂ ਨੇ ਧਿਆਨ ਕਰਨਾ, ਖੁਰਾਕ ਪਾਣੀ। ਉਹ ਕਹਿੰਦੇ ਸੀ ਵੀ ਉਹ ਆਟਾ ਰੋਜ਼ ਪਾਉਂਦੀ ਸੀ ਉਹਨਾਂ ਨੂੰ। ਆਂਡਾ ਹੁਣ ਤਾਂ ਖੁਰਾਕਾਂ ਨਿਕਲ ਆਈਆਂ ਨਾ, ਉਦੋਂ ਉਹਨੇ ਆਟਾ ਪਾਣਾ ਰੋਜ਼ ਸਵੇਰੇ ਸਵੇਰੇ ਤੇ ਉਹ ਆਂਡੇ ਦਾ ਨਾਗਾ ਨਹੀਂ ਸੀ ਕਰਦੀਆਂ ਮੁਰਗੀਆਂ ਤੇ ਆਪਣਾ ਸੌਦਾ ਪੱਤਰ ਵੀ ਲੈ ਲੈਂਦੇ ਸੀ ਆਂਡਾ ਉਂਡਾ ਵੇਚ ਕੇ। ਤੇ ਪੁਰਾਣਾ ਜਦੋਂ ਆ ਜਾਣਾ ਘਰ ਦਾ ਮੁਰਗਾ ਫੜਨਾ ਕਰਕੇ ਤੇ ਆਪਣਾ ਭਾਈ ਦਾਲ ਬਰਾਬਰ ਹੋ ਜਾਣਾ। ਹੁਣ ਤਾਂ ਸਿਖਰ ਦੀ ਗਰਮੀ ਦੇ ਵਿੱਚ ਵੀ ਆਂਡਾ ਨਹੀਂ ਟੁੱਟਿਆ। ਦਿਖਾਓ ਜੀ ਚੋਰੀ ਬਣ ਗਈ। ਹਾਂ ਬਣ ਗਈ ਜੀ। ਇਹਨੂੰ ਹੁਣ ਥੋੜਾ ਜਿਹਾ ਬਸ ਅਸੀਂ ਬਰੀਕ ਕਰਨਾ। ਉਦੋਂ ਆਂਡੇ ਦੀ ਕੀਮਤ ਵੀ ਆਨਾ ਦਵਾਨੀ ਹੁੰਦੀ ਸੀ ਬੂਟੇ ਖਾਂ। ਹਾਂਜੀ ਆਨਾ ਦਵਾਨੀ ਕੀਮਤ ਹੁੰਦੀ ਸੀ ਉਦੋਂ ਆਂਡੇ ਦੀ। ਤੇ ਇਹੋ ਜਿਹੀਆਂ ਚੀਜ਼ਾਂ ਦੀਆਂ ਫਿਕਟਾਂ ਦੀ ਵੀ ਇਹੋ ਜਿਹੀ ਹੁੰਦੀ ਸੀ ਕੀਮਤ। ਉਹ ਫਿਰ ਆਪਾਂ ਨੂੰ ਮਿਲ ਜਾਂਦੀ ਸੀ ਮਾਚਸ। ਉਦੋਂ ਕੀਮਤ ਹੀ ਇਹ ਸੀ ਕਿਉਂਕਿ ਬਹੁਤ ਦੇਰ ਦੀਆਂ ਕਹਾਣੀਆਂ ਨਾ ਇਹ। ਹੁਣ ਤਾਂ ਬਹੁਤ ਮਹਿੰਗਾ ਜੀ ਆਂਡਾ। 40-50 ਰੁਪਏ ਤੋਂ ਘੱਟ ਦਿੰਦੇ ਹੀ ਨਹੀਂ ਹੈਗੇ। ਬਾਬਾ ਜੀ ਤੁਸੀਂ ਆਂਡਾ ਕਿੰਨੇ ਦਾ ਲਿਆ, ਮੁਰਗੀ ਕਿੰਨੇ ਦੀ ਲਈ? ਅਸੀਂ ਮੁਰਗੀ ਵੀ ਲਈ ਆ ਜੀ 10 ਰੁਪਏ ਦੀ ਵੀ ਲਈ ਆ। ਅਸੀਂ ਆਂਡਾ ਰੁਪਈਏ ਦਾ ਵੀ ਲਿਆ, ਆਨੇ ਦਾ ਵੀ ਲਿਆ। ਆਨੇ ਦਾ ਵੀ ਲਿਆ? ਹਾਂਜੀ ਆਨੇ ਦਾ ਵੀ ਲਿਆ, 4 ਆਨੇ ਦਾ ਵੀ ਲਿਆ, 8 ਆਨੇ ਦਾ ਵੀ ਲਿਆ। ਯਾਨੀ ਜਿਵੇਂ ਵੱਧਦਾ ਚਲਿਆ ਗਿਆ। ਹੁਣ ਜੀ 40-50 ਰੁਪਏ 'ਚ ਆ ਗਿਆ ਆਂਡਾ। ਹਾਂਜੀ ਇੱਥੇ ਝਾਂਜਰਾਂ ਜੀਆਂ ਖੜਕੀਆਂ ਜੀ ਸਾਡੇ ਬੇਲੀ ਦੀਆਂ। ਸਾਡੇ ਬੇਲੀ ਦੀਆਂ ਝਾਂਜਰਾਂ ਖੜਕੀਆਂ ਜੀ। ਉਹ ਮੈਨੂੰ ਸ਼ੱਕ ਉੱਤੇ ਬੈਠਾ ਅੱਗੇ ਰੋਟੀ ਲੈ ਗਿਆ ਇੱਥੋਂ। ਉਹਦੀ ਰੋਟੀ ਵੱਖਰੇ ਲੈ ਕੇ ਆਇਆ ਮੈਂ। ਹਾਂ ਬੈਠਾ ਆ ਦੇਖੀ ਹੁਣ ਹੇਠਾਂ ਆਂਦਾ। ਹਾਂ ਸਾਨੂੰ ਉਹ ਦੇਖ ਕੇ ਆ ਜਾਂਦਾ ਨਹੀਂ। ਆ ਦੇਖੀ ਹੇਠਾਂ ਆਂਦਾ। ਹਾਂ ਆਊਗਾ। ਇਹ ਸਾਡਾ ਬੇਲੀ ਆ ਗਿਆ ਜੀ ਸਾਡਾ। ਲੇਕਿਨ ਅੱਜ ਇੱਕ ਹੋਰ ਨਾਲ ਲੈ ਕੇ ਆਇਆ ਜੀ। ਅੱਜ ਇੱਕ ਨਹੀਂ ਆਇਆ, ਅੱਜ 2 ਆਏ ਜੀ ਇਕੱਠੇ। ਉਹਨੂੰ ਵੀ ਨਾਲ ਇਹਨੇ ਦੱਸਿਆ ਹੋਣਾ ਵੀ ਆ ਜਾ ਉੱਥੇ ਰੋਟੀ ਲੱਭਦੀ ਆ ਯਾਰ, ਖੁਰਾਕ ਉੱਥੇ ਠੀਕ ਆ ਤੇ ਆ ਜਾ। ਤੇ ਆਹ ਦੇਖ ਲਾ ਉਹ ਵੀ ਆਪਣੀਆਂ ਰੋਟੀ ਇਕੱਠੀ ਕੁੱਠੀ ਕਰਕੇ ਤੇ ਉਹ ਚਲਾ ਗਿਆ। ਤੇ ਇਹ ਹੁਣ ਆਪਣੇ ਵਾਸਤੇ ਆ ਵੇਖੇ ਆ ਖੜਕਾ ਰਿਹਾ ਹੋਣਾ ਝਾਂਜਰਾਂ ਦਾ। ਕੀ ਬਾਤ ਆ ਜੀ। ਹਾਂ ਡਰਦਾ ਵੀ ਆ ਫਿਰ। ਉਹ ਜਾਨਵਰ ਆ ਨਾ ਜੀ, ਡਰਦਾ ਤਾਂ ਹੈ। ਆ ਜਾਂਦਾ ਇਹ ਆ ਲੈ। ਅੱਛਾ ਇਹ ਜਿਹੜੇ ਆਪਾਂ ਅੰਡੇ ਉਹ ਪਰਿਓਂ ਲਿਆਂਦੇ ਸੀ ਚੱਕ ਕੇ ਰੱਖੇ ਸੀਗੇ ਹਾਂਜੀ ਟਰਕੀ ਥੱਲੇ। ਤੇ ਕੋਈ ਮੁਰਗੀ ਦੇ ਵੀ ਰੱਖੇ ਸੀ? ਆ ਵਿੱਚ 4 ਕ ਮੁਰਗੀ ਦੇ ਵੀ। 4 ਕ ਮੁਰਗੀ ਦੇ। ਤੇ ਇਹ ਹੁਣ ਇਹ ਬੱਚਾ ਕੱਢਿਆ ਕਦੋਂ ਆ? ਬੱਚਾ ਕੱਲ। ਕਿੰਨੇ ਕੱਢੇ ਆ? ਇੱਕ ਕੱਢਿਆ ਜੀ ਬਸ। ਹਾਂ ਇੱਕ ਆ ਤੇ ਹੈ ਟਰਕੀ ਦਾ। ਟਰਕੀ ਦਾ? ਹਾਂ ਪੈਰੂ ਦਾ। ਆ ਦੇਖੋ ਜੀ ਚੂਰੀ ਬਣ ਗਈ। ਬਾਕੀ ਉਹ ਆਂਡੇ ਪਏ ਜੀ ਉਦਾਂ ਹੀ ਥੱਲੇ? ਹਾਂ ਆਂਡੇ ਪਏ। ਚੱਕੇ ਤਾਂ ਨਹੀਂ? ਨਹੀਂ ਚੱਕੇ ਨਹੀਂ। ਅੱਛਾ ਚੱਕਣੇ ਕਾਹਨੂੰ ਆ ਨਿਕਲ ਆਣੇ ਬੱਚੇ ਅੱਲਾ ਖੈਰ ਕਰੇ। ਅੱਛਾ ਹਾਂ ਚਲੋ ਫਿਰ ਤਾਂ ਅੱਜ ਹੀ ਨਿਕਲਿਆ। ਫਿਰ ਤਾਂ ਦੇਖਾਂਗੇ 2 ਦਿਨ ਉਹਨੂੰ ਹੋਰ। ਹਾਂ 2 ਦਿਨ ਹੋਰ ਦੇਖ ਕੇ ਫਿਰ ਅੱਲਾ ਖੈਰ ਕਰੇ ਉਹ ਆਂਡਿਆਂ ਨੂੰ ਬਰੀਕ ਦੇਖਾਂਗੇ। ਕਰ ਲੈਣੇ ਹੋਰ ਜੀ। ਹਾਂ 2 ਦਿਨ ਦੇਖਾਂਗੇ ਹੋਰ ਜੀ ਉਹਨਾਂ ਹਾਂ, ਦੋ ਨੂੰ। ਦਿਨ ਹਾਂ ਇਨਸ਼ਾਅੱਲਾ ਸ਼ਾਇਦ ਅੱਲਾ ਕਰੇ ਹੋਰ ਬੱਚੇ ਨਿਕਲੇ ਹੋਣ। ਨਿਕਲਣਗੇ ਹਾਂ ਇਨਸ਼ਾਅੱਲਾ। ਚਲੋ ਜੇ ਟਰਕੀ ਦੇ ਨਾਲ ਨਿਕਲੇ ਤੇ ਮੁਰਗੀ ਦੇ ਹੀ ਨਿਕਲਣਗੇ। ਚਲੋ 5-4 ਵੀ ਹੋ ਗਏ ਨਾ ਤੇ ਫਿਰ ਰੌਣਕ ਜੀ ਚੋਣ ਬਣ ਜੂਗੀ ਹੈ। ਹਾਂ ਤੇ ਉਹ ਟਰਕੀ ਦਾ ਬੱਚਾ ਦੇਖਿਆ ਤੂੰ ਅੱਗੇ? ਕੋਈ ਨਹੀਂ। ਤੂੰ ਵੇਖਿਆ ਬੱਚਾ ਟਰਕੀ ਦਾ ਅੱਗੇ? ਕੋਈ ਨਹੀਂ ਵੇਖਿਆ। ਵੇਖਿਆ ਮੈਂ। ਵੇਖਿਆ ਕਿੱਦਾਂ ਦਾ ਰੰਗ ਉਹਦਾ? ਆ ਜਾ ਦਿਖਾ ਦਿੰਨੇ ਉੱਥੇ। ਅੱਛਾ ਚਲੋ ਫਿਰ ਚਲੋ ਉਠੋ ਬਈ ਚਲੋ ਆਓ ਦੇਖੀਏ। ਚੂਚਾ ਸੀ ਦਿਖਾਣਾ ਜੀ। ਚੂਚੇ ਦਾ ਮੂੰਹ ਦਿਖਾਈ 100 ਰੁਪਈਆ ਜੀ। ਹਾਂ ਚੂਚੇ ਦੀ ਮੂੰਹ ਦਿਖਾਈ 100 ਰੁਪਈਆ। ਹਾਂਜੀ ਲਓ ਜੀ ਅਸੀਂ ਹੁਣ ਨਾ ਜੀ ਖੁੱਡੇ ਦੇ ਕੋਲ ਆ ਗਏ ਆ ਜੀ ਟਰਕੀ ਦੇ। ਤੇ ਆਹ ਦੇਖੋ ਜੀ ਹੁਣ ਅਸੀਂ ਤੁਹਾਨੂੰ ਚੂਚਾ ਵੀ ਦਿਖਾਣੇ ਆ ਤੇ ਟਰਕੀ ਵੀ ਦਿਖਾਣੇ ਆ ਜੀ। ਇਹ ਮਾਸ਼ਾਅੱਲਾ 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 ਕੀ ਬਾਤ ਆ। ਲੈ ਬਈ ਅੱਛਾ ਇਧਰੋਂ ਮਾੜਾ ਜਿਹਾ ਇਸ਼ਾਰਾ ਕਰ। ਐ ਨਹੀਂ ਐ ਨੂੰ ਕਰ ਯਾਰ ਇਸ ਪਾਸੇ ਹੋ ਕੇ ਨਾ ਮਾੜਾ ਜਿਹਾ ਚੱਲ। ਮਾਸ਼ਾਅੱਲਾ ਮਾਸ਼ਾਅੱਲਾ ਵੈਰੀ ਗੁੱਡ ਬਈ। ਵਾਹ ਜੀ ਵਾਹ ਵਾਹ ਜੀ ਵਾਹ। ਇੱਧਰ ਨੂੰ ਆ ਬਈ। ਉਹਨਾਂ ਨੂੰ ਆ ਬਈ ਸ਼ੇਰਾ ਐ ਨੂੰ ਨਿਕਲ। ਉਹ ਵੇਖ ਟਰਕੀ ਨੂੰ ਕਿਵੇਂ ਕਾਵੜ ਲੱਗ ਰਹੀ ਆ। ਵੇਖ ਤੂੰ ਕਿਵੇਂ ਕਾਵੜ ਲੱਗ ਰਹੀ ਆ। ਬੱਚੇ ਨੂੰ ਹੱਥ ਲਾਇਆ ਨਾ ਅੰਜਮ ਨੇ। ਵੇਖ ਕਿਵੇਂ। ਹਾਂ ਮਾਸ਼ਾਅੱਲਾ ਮਾਸ਼ਾਅੱਲਾ। ਵਾਹ 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 ਕੀ ਬਾਤ ਹੈ। ਲਓ ਜੀ ਹੁਣ ਆਂਡੇ ਕਿੰਨੇ ਰਹਿ ਗਏ ਜੀ? ਆਂਡੇ ਪਏ ਆ ਜੀ 6 2 3 4 5 6 ਪਏ। 6 ਆਂਡੇ ਪਏ ਆ ਹੈ। ਇਹਨਾਂ 'ਚ ਹੁਣ ਟਰਕੀ ਦੇ ਕਿੰਨੇ ਤੇ ਮੁਰਗੀ ਦੇ ਕਿੰਨੇ ਜਿਹੜੇ ਆ ਪਏ ਆ? ਕੋਈ ਨਿਸ਼ਾਨੀ ਹੈ ਟਰਕੀ ਦੇ ਆਂਡਿਆਂ ਦੀ? ਟਰਕੀ ਦੇ ਆਂਡੇ ਚਿੱਟੇ ਸੀ ਪਰ ਹੁਣ ਤਾਂ ਸਾਰੇ ਰੰਗ ਬਦਲ ਗਏ ਵੀ। ਇਹ ਤਾਂ ਸਾਰੇ ਹੋਰ ਹੋ ਗਏ। ਇਹ ਮੈਂ ਕਹਿੰਦਾ ਹੈ ਹੀ ਮੁਰਗੀ ਦੇ ਜਿਹੜੇ ਹੁਣ ਪਏ ਆ ਜਿੱਦਾਂ ਮਲੂਮ ਹੁੰਦੇ ਨੇ ਰੰਗ ਤੇ ਇੱਕ ਆ। ਮੁਰਗੀ ਦੇ 3 ਆਂਡੇ ਰੱਖੇ ਸੀ।
ਚਲੋ ਫੇਰ ਤਾਂ ਫਿਰ ਉਹ ਤਾਂ ਫਿਰ ਪਤਾ ਨਾ ਵੀ ਮੁਰਗੀ ਦੇ 3 ਰੱਖੇ ਸੀ। ਇਹ 6 ਪਏ ਆ, ਹਾਂਜੀ ਇੱਕ ਬੱਚਾ ਨਿਕਲਿਆ, ਕਿੰਨੇ ਹੋ ਗਏ 7? 7 ਸੱਤਾਂ ਚੋਂ 3 ਕੱਢੀਏ ਜੀ, 4 4 ਟਰਕੀ ਦੇ ਜੀ। 4 ਟਰਕੀ ਦੇ ਆ। ਚਲੋ ਫਿਰ 4 ਟਰਕੀ ਦੇ ਆ, 3 ਇਹਦੇ ਆ। ਹਾਂ ਹੁਣ ਕਿਹੜੇ ਕਿਹੜੇ ਆ ਇਹ ਅੱਲਾ ਨੂੰ ਪਤਾ। ਚਲੋ ਅੱਲਾ ਖੈਰ ਕਰੇਗਾ। ਲੈ ਹੁਣ ਇਹਨੂੰ ਆਪ ਪਾ ਫੇ ਤੂੰ ਨਾ ਪਾਣੀ ਵੀ ਰੱਖ ਪਰਲੇ ਪਾਸੇ ਨੂੰ ਇਦਾਂ ਕਰਕੇ ਤੇ ਆ ਚੂਰੀ ਆਪ ਪਾ ਫੇ ਯਾਰ, ਮੇਰੇ ਤੋਂ ਡਰ ਨਾ ਜਾਵੇ। ਨਹੀਂ ਆਪੇ ਖਾਊਗੇ ਜੀ, ਆਪੇ ਖਾ ਲੈਣੀ ਹੈ। ਇੱਥੇ ਹੇਠਾਂ ਨਾ ਢੇਰੀ ਲਾ। ਨਹੀਂ ਇੱਥੇ ਢੇਰੀ ਲਾ ਦੇ, ਇਹਦੇ ਉੱਤੇ ਲਾ ਦੇ ਢੇਰੀ, ਇਹ ਆ ਗੱਤੇ ਦੇ ਉੱਤੇ ਇੱਥੇ ਲੈ ਲਓ ਜੀ। ਆ ਜਾ ਵੀ ਆ ਜਾ। ਮਾਸ਼ਾਅੱਲਾ ਮਾਸ਼ਾ ਹੈ ਮੋਰ ਤਰ੍ਹਾਂ ਟੁਰਦਾ ਹੀ ਹੈ। ਹਾਂ ਮੋਰ ਹੀ ਹੈ ਜੀ, ਮੋਰ ਹੀ ਹੈ। ਦੇਖੋ ਜੀ ਸਾਡੇ ਵਾਸਤੇ ਤਾਂ ਇਹ ਮੋਰ ਹੀ ਆ ਜੀ, ਸਾਨੂੰ ਤਾਂ ਖੁਸ਼ੀ ਹੁੰਦੀ ਆ ਜੀ, ਸਾਡੇ ਵਾਧਾ ਹੋਇਆ ਜੀ ਮਾਸ਼ਾਅੱਲਾ। ਆਪਣਾ ਬੱਚਾ ਕੱਢਿਆ ਉਹਨੇ, ਹੁਣ ਬਾਕੀ 6 ਅੰਡੇ ਪਏ ਆ, ਉਹਨਾਂ ਚੋਂ ਵੀ ਕੋਈ ਨਾ ਕੋਈ ਤਾਂ ਹੋਰ ਨਿਕਲਣਗੇ ਨਾ ਜੀ, ਅੱਲਾ ਖੈਰ ਕਰੇ, ਇਨਸ਼ਾਅੱਲਾ ਨਿਕਲਣਗੇ ਜੀ। ਤੇ ਉਹਦੀ ਸਾਂਭ ਚੈੱਕ ਕਰ, ਉਹਦੀ ਫਿਕਰ ਚੈੱਕ ਕਰ। ਮੈਂ ਤਾਂ ਦੇਖਿਆ ਜੀ, ਉਹ ਮਾਂ ਹੀ ਹੁੰਦੀ ਯਾਰ। ਉਹ ਬੱਚੇ ਨੂੰ ਹੱਥ ਨਹੀਂ ਸੀ ਲਾਣ ਦਿੰਦੀ, ਬੱਚਾ ਉਹਨੇ ਥੱਲੇ ਲੁਕੋਇਆ ਸੀ ਆਪਣਾ, ਉਹ ਤਾਂ ਅੰਜਮ ਨੇ ਉੱਤੋਂ ਦੋਹਾਂ ਹੱਥਾਂ ਨਾਲ ਚੱਕੀ ਤਾਂ ਬੱਚਾ ਨਿਕਲਿਆ ਥੱਲਿਓ, ਨਹੀਂ ਤਾਂ ਉਹਨੇ ਬੱਚੇ ਦੇ ਨੇੜੇ ਨਹੀਂ ਸੀ ਇਦਾਂ ਆਣ ਦੇਣਾ ਉਹਨੇ। ਅਗਲੇ ਦਿਨ ਨਾ ਸੁਰਾਇਆ ਸਾਹਿਬ ਮੋਬਾਈਲ ਤੇ ਸੀ, ਉਹ ਮੁਰਗੀ ਨਾਗ ਨਾਲ ਲੜ ਗਈ। ਅੱਛਾ ਹਾਂ, ਲੜ ਜਾਂਦੀਆਂ ਨਾ ਨਾਗ, ਮੁਰਗੀ ਲੜ ਗਈ ਨਾਗ ਨਾਲ। ਹਾਂ ਲੜ ਜਾਂਦੀ। ਐਦਾਂ ਪਹਿਲਾਂ ਹੱਥ ਨੇੜੇ ਕਰੀ, ਵੇਖੀ ਕਿੱਦਾਂ ਛੂਕ ਹੈ, ਵੇਖੀ ਕਿੱਦਾਂ ਛੂਕਦੀ ਜਿੱਦਾਂ ਸੱਪ ਛੂਕਦਾ। ਅੱਗੇ ਛੁੱਕੀ ਜਦੋਂ ਹਾਂ ਅੱਗੇ ਛੂਕੀ, ਜਦੋਂ ਤੂੰ ਚੱਕਿਆ ਨਾ ਉਦੋਂ ਛੂਕੀ ਆ, ਤੇ ਛੂਕੀ ਬੜੀ ਆ। ਚਲਿਏ ਬਾਹਰ। ਚਲੋ ਆ ਜਾਓ ਜੀ ਫਿਰ, ਹੁਣ ਆਪੇ ਖਾ ਲੂਗੀ, ਆਪੇ ਖਾ ਲੂਗੀ। ਚਲੋ ਅੱਲਾ ਖੈਰ ਕਰੇ ਜੀ। ਕੀ ਬਾਤ ਹੈ ਜੀ। ਫੜੀ ਆ ਜਾਓ। ਲਓ ਜੀ ਇੱਥੇ ਬਟਨ ਦੱਬੋ, ਇੱਕ ਥਾਂ ਤੇ ਤੁਹਾਨੂੰ ਲੈ ਕੇ ਚੱਲਦੇ ਆ, ਫਿਰ ਤੁਹਾਨੂੰ ਦੱਸਦੇ ਆ ਅਸੀਂ। ਸਾਨੂੰ ਨਾ ਦਿਖਾਓ ਜੀ, ਮੱਝ ਦਿਖਾਓ। ਅਸੀਂ ਆਏ ਜੀ ਮੱਝ ਦੇਖਣ ਵਾਸਤੇ। ਗਾਂ ਸਾਡੇ ਕੋਲ ਮਾਸ਼ਾਅੱਲਾ ਸੂਈ ਸੀ, ਤੇ ਪਰ ਗਾਂ ਦਾ ਨਾ ਜਿਹੜੀ ਉਹ ਚਾਹ ਜਿਹੜੀ ਆ ਨਾ ਚਾਚਾ, ਉਹ ਬਾਜੇ ਬੰਦੇ ਸ਼ੌਕ ਨਾਲ ਨਹੀਂ ਪੀਂਦੇ ਜੀ ਗਾਂ ਦੀ। ਹੈ ਮਾਸ਼ਾਅੱਲਾ ਗਾਂ ਵੀ ਚੰਗੀ ਉਹ, ਪਰ ਸਾਡੀ ਦਿਲ ਆ ਵੀ ਚਲੋ ਮੱਝ ਲੈ ਲਈਏ ਜੀ ਇੱਕ ਨਾਲ। ਤੇ ਉਮਰ ਹਯਾਤ ਦੇ ਡੇਰੇ ਆਏ ਆ ਜੀ। ਜੀ ਇਹ ਤਾਂ ਗੱਲ ਸਿਆਣਿਆਂ ਨੇ ਵੀ ਕੀਤੀ ਆ ਵੀ ਜੇ ਦੁੱਧ ਪੀਣਾ ਤੇ ਮੱਝ ਨੂੰ ਪਾਲ। ਹਾਂ ਆ ਬੱਕਰੀ ਠੱਕਰੀ ਗਾਂ ਜੰਜਾਲ, ਵੀ ਜੇ ਦੁੱਧ ਪੀਣਾ ਤੇ ਮੱਝ ਨੂੰ ਪਾਲ। ਮੱਝ ਦਾ ਬੱਚਾ। ਰੌਲਾ ਹੋਰ ਕੁਛ ਨਹੀਂਗਾ, ਸਾਡਾ ਡੇਰੇਦਾਰੀ ਵਾਲਾ ਕੰਮ। ਸਾਨੂੰ ਪਕਾਣੀ ਪੈਂਦੀ ਆ ਚਾਹ, ਤੇ ਪਤਲੀ ਜਿਹੜੀ ਚਾਹ ਹੈ ਨਾ, ਉਹ ਫਿਰ ਪ੍ਰਾਹੁਣਿਆਂ ਨੂੰ ਬੰਦਾ ਕਾਲੀ ਚਾਹ ਦੇਵੇ ਨਾ ਤੇ ਉਹ ਵੀ ਚੱਸ ਕੋਈ ਨਹੀਂ, ਤੇ ਪੀ ਸਾਡੇ ਕੋਲੋਂ ਵੀ ਨਹੀਂ ਹੁੰਦੀ ਫਿਰ ਉਹ ਪਤਲੀ। ਉੱਥੇ ਚਲੀਏ ਛਾਵੇਂ ਜੀ। ਤੇ ਸਾਨੂੰ ਤਾਂ ਜੀ ਰੌਲਾ ਸਿਰਫ ਚਾਹ ਦਾ, ਜੇ ਵੀ ਸਾਡੀ ਚਾਹ ਸੰਘਣੀ ਹੋ ਜਾਵੇ ਤੇ ਬਾਹਰ ਰੌਲਾ ਮੁੱਕ ਗਿਆ ਜੀ। ਤੇ ਮਾਸ਼ਾਅੱਲਾ ਜੀ ਆ ਮੱਝ ਵੇਖੀ ਅਸੀਂ, ਉਹਨਾਂ ਬੜੀ ਸੋਹਣੀ ਮੱਝ ਆ ਮਾਸ਼ਾਅੱਲਾ। ਮੱਝ ਤਾਂ ਮਾਸ਼ਾਅੱਲਾ ਹੈ ਸੋਹਣੀ ਹੈ ਜੀ। ਸੋਹਣੀ ਮੱਝ ਆ ਜੀ, ਅੱਲਾਹ ਤਾਲਾ। ਮੈਨੂੰ ਡੇਰਾ ਬੜਾ ਸੋਹਣਾ ਲੱਗਿਆ ਜੀ, ਹਾਂ ਢਾਰੀ ਬੜੀ ਸੋਹਣੀ ਹੈ ਜੀ। ਦੇਖੋ ਨਾ ਇਸ ਪਾਸੇ ਛਾਂ ਦਾ ਇੰਤਜ਼ਾਮ ਕੀਤਾ, ਹਾਂਜੀ। ਇਦਾਂ ਹੁੰਦਾ ਇਨਸਾਫ ਜੀ ਡੰਗਰਾਂ ਨਾਲ। ਹਾਂ ਜਿੱਥੇ ਉਮਰ ਹੈ ਤੇ ਜਾਮਣਾ ਲਾਈਆਂ। ਹਾਂਜੀ ਜਾਮਨਾ ਲਾਈਆਂ। ਅੱਛਾ ਕਿੰਨੀ ਕੁ ਉਮਰ ਹੈ ਇਹਨਾਂ ਦੀ? ਇਹ ਤਕਰੀਬਨ 8 ਸਾਲ ਹੋ ਗਏ। 8 ਸਾਲ। ਹਾਂਜੀ ਮਾਸ਼ਾਅੱਲਾ ਬੜੀਆਂ ਵਧੀਆਂ 8 ਸਾਲਾਂ 'ਚ ਤਾਂ ਤਿਆਰ ਹੋ ਗਈਆਂ ਜੀ। ਹੈ ਤਿਆਰ ਬਿਲਕੁਲ, ਇਹਨਾਂ ਨੂੰ ਕਮੀ ਕੋਈ ਵੀ ਨਹੀਂ ਛੱਡੀ। ਹਾਂ ਪੂਰੀ ਸੇਵਾ ਇਹਨਾਂ ਦੀ ਕਰੀ ਜੀ। ਅੱਛਾ ਇਦਾਂ ਵੀ ਅੱਛਾ ਜਿੱਦਾਂ ਠਾਰੀ ਬਣੀ ਪਈ ਹੈ ਸਾਰੀ ਕੀ ਇਹ ਬਾਤ ਤੇ ਹੈ ਗਰਮੀ ਨਹੀਂ ਡੰਗਰ ਨੂੰ ਲੱਗਦੀ। ਅੱਛਾ ਔਰ ਖੁੱਲੀ ਹਵਾ ਚਾਰੋਂ ਸਾਈਡਾਂ ਤੋਂ, ਹਾਂ ਕੋਈ ਦੀਵਾਰ ਕਿਸੇ ਚੀਜ਼ ਦੀ ਕੋਈ ਰੁਕਾਵਟ ਨਹੀਂ। ਅੱਛਾ ਤੇ ਡੰਗਰ ਦਵਾਈ ਦਿੰਦੇ ਨੇ। ਡੰਗਰ ਦੁਆਵਾਂ ਹਰ ਸ਼ਾਮ ਫਰਿਸ਼ਤਾ ਡੰਗਰ ਕੋਲ ਪੁੱਛਦਾ ਕਿ ਤੇਰੇ ਮਾਲਕ ਨੇ ਤੇਰੇ ਨਾਲ ਕੀ ਕੀਤਾ। ਕੀ ਕੀਤਾ ਇਦਾਂ ਹੀ ਆ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂ ਤੇ ਫਿਰ ਸਾਨੂੰ ਤੇ ਦੁਆਵਾਂ ਦੀ ਜ਼ਰੂਰਤ ਹੈ। ਮਾਸ਼ਾਅੱਲਾ ਹੁਣ ਮੱਝ ਦਿਖਾਓ ਜੀ, ਹੁਣ ਆਪਾਂ ਆ ਗਏ ਹਾਂ ਮੱਝ ਦੇ ਕੋਲ ਆ ਗਿਆ ਮਾਸ਼ਾਅੱਲਾ, ਨਾਲੇ ਵੱਜ ਗਈ ਕਿੱਲੇ ਤੇ ਜੀ। ਉਹ ਥੱਲੇ ਨੇ ਬੂਰਾ ਕੱਟਾ ਦਿੱਤਾ। ਮਾਸ਼ਾਅੱਲਾ ਕਿਹੜਾ ਕੱਟਾ ਜੀ। ਹਾਂਜੀ ਕੱਟਾ ਕਿਹੜਾ ਚਾਚਾ? ਇਹ ਕੀ ਕੱਟਾ ਕੈੜਾ ਤੇ ਮੱਝ ਕਾਲੀ, ਤੇ ਇਹ ਕੈੜਾ ਕਿ ਇਹਦਾ ਵਾਲੇ ਦੇ ਬੂਰਾ ਸੀ। ਮਾਸ਼ਾਅੱਲਾ ਮਾਸ਼ਾਅੱਲਾ ਹਾਂਜੀ ਕੀ ਬਾਤ ਆ ਜੀ। ਹਾਂ ਇਹ 4 ਦਿਨਾਂ ਦਾ ਭਾਈ। 4 ਦਿਨਾਂ ਦਾ? ਹਾਂਜੀ ਮਾਸ਼ਾਅੱਲਾ। ਹਾਂ ਲੋ ਜੀ ਅਸੀਂ ਕਹਿੰਦੇ ਆ ਇਹਨੂੰ ਬੂਰਾ, ਤੇ ਇਹ ਕਹਿੰਦੇ ਨੇ ਕੈੜਾ, ਤੇ ਉਦਾਂ ਵੀ ਮੈਂ ਕਹਿੰਦਾ ਜੀ ਮੱਥਾ ਵੀ ਝੱਜਾ ਜਿਵੇਂ ਮਲੂਮ ਹੁੰਦਾ ਜੀ। ਹੈ ਕੀ ਬਾਤ ਆ ਜੀ। ਅੱਖਾਂ ਦੇਖ ਚਾਚਾ। ਹਾਂ ਅੱਖਾਂ ਬਿੱਲੀਆਂ ਬਹੁਤ ਸੋਹਣੀਆਂ। ਹਾਂ ਅੱਖਾਂ ਬਿੱਲੀਆਂ ਜੀ, ਸਫੈਦ ਅੱਖ ਜੀ, ਬਿੱਲੀ ਉਹ ਅੱਖ। ਜਿਵੇਂ ਨੀਲੀ ਦੀਆਂ ਨਹੀਂ ਕੁਆਲਿਟੀ ਆਉਂਦੀਆਂ ਸਾਰੀਆਂ, ਹਾਂ 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 ਉਹ ਸਾਰੀਆਂ ਇਹਦੇ ਚ, ਔਰ ਇਹਦਾ ਵਾਲੇ ਦੇ ਹੈ ਹੀ ਨੀਲੀ ਦਾ। ਅੱਛਾ 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 ਇਹ ਜੀ ਆ ਖੋਤੀ ਕਦੋਂ ਸੂਈ ਆ? ਇਹ ਖੋਤੀ ਨੂੰ 4 ਦਿਨ ਹੋ ਗਏ ਨੇ। ਵਾਹ ਬਈ ਉਹਦਾ ਬੱਚਾ ਕਿੱਡਾ ਸੋਹਣਾ ਜੀ। ਬੱਚਾ ਵੇਖ ਲੈ ਕਿੱਡਾ ਸੋਹਣਾ ਤੇ ਦੁੱਧ ਪਿਆ ਰਹੀ ਹੈ। ਵੈਸੇ ਤੇ ਲੋਕ ਨਫ਼ਰਤ ਕਰਦੇ ਨੇ। ਨਹੀਂ ਵਾਹ ਬਈ ਵਾਹ। ਅੱਛਾ ਇਹ ਮਾਸ਼ਾਅੱਲਾ ਦੂਵੇ ਸੂਏ ਆ ਜੀ? ਦੂਸਰਾ ਸਵਾ ਸੋਈ ਹੈ। ਅੱਛਾ ਹਾਂ
ਇਹ ਨਸਲੀ ਮੱਝਾਂ ਨੇ ਬਗੈਰ ਬੱਚੇ ਤੋਂ ਚੋ ਲਓ, ਅੱਛਾ ਜੀ। ਬੱਚੇ ਨਾਲ ਚੋ ਲਓ, ਹੂੰ ਹੂੰ ਕੋਈ ਕਿਸੇ ਕਿਸਮ ਦਾ ਇਹਨਾਂ ਨੂੰ ਫਰਕ ਨਹੀਂ ਪੈਂਦਾ। ਐਵੇਂ ਹੀ ਥੱਲੇ ਬੈ ਕੇ ਚੋ ਲਓ ਤੇ ਇਹਨੇ ਦੁੱਧ ਦੇ ਦੇਣਾ। ਬੱਚਾ ਨਾ ਲਾਓ, ਬਾਅਦ ਚ ਲਾ ਦਿਓ। ਇਹ ਕਿਹੜੀ ਨਸਲ ਆ ਜੀ ਬਹੁਤੀ ਵਿੱਚ? ਇਹਦੇ ਜ਼ਿਆਦਾ ਨੀਲੀ ਹੁੰਦੀ ਅੱਛਾ ਹੈ ਤੇ ਨੀਲੀ ਰਾਵੀ ਕਰਾਸ। ਜ਼ਿਆਦਾ ਲੋਕ ਕਹਿੰਦੇ ਨੇ ਕਿ ਨੀਲੀ ਨੀਲੀ, ਹਾਂ ਹਾਂ ਤਕਰੀਬਨ 90% ਨੀਲੀ ਰਾਵੀ ਹੈ। ਅੱਛਾ ਮਾਸ਼ਾਅੱਲਾ। 90% ਨੀਲੀ ਰਾਵੀ ਕੋਈ ਚਾਹੁੰਦੇ ਕਿ ਲੋਕਾਂ ਕੋਲ ਨਾ ਹੋਵਣ ਗਈਆਂ, ਲੇਕਿਨ ਜ਼ਿਆਦਾਤਰ ਨੀਲੀ ਰਾਵੀ ਕਰਾਸ ਨੇ ਆ ਕੇ ਦੁੱਧ ਦੀ ਐਵਰੇਜ ਜ਼ਿਆਦਾ ਦਿੱਤੀ ਤੇ ਖੂਬਸੂਰਤੀ ਵੀ ਦਿੱਤੀ। ਤੇ ਇਹਨੂੰ ਮੇਲੋ ਜੀ, ਫਿਰ ਅਸੀਂ ਧਾਰਾ ਮਾਰ ਕੇ ਦੇਖੀਏ। ਚਲੋ ਮਿਲਨੇ ਮੁੰਡਾ ਆ ਨਹੀਂ ਦਾ ਜਾਂ ਪਿੰਡ ਤੱਕ ਉਹ ਲੈ ਕੇ ਆ ਬਾਲਟੀ। ਮੈਨੂੰ ਨਾ ਜੀ ਆ ਬਹੁਤ ਚੰਗੀ ਲੱਗੀ ਇਹ ਛਾਂ ਜਿਹੜੀ ਹੈ ਨਾ, ਇੱਥੇ ਬੜਾ ਦਿਲ ਲੱਗਾ। ਡੰਗਰਾਂ ਨਾ ਇਦਾਂ ਕਾਰੀ ਸਾਹਿਬ ਇਦਾਂ ਇਨਸਾਫ ਹੋਣਾ ਚਾਹੀਦਾ। ਦੇਖੋ ਨਾ ਠੰਡੀ ਛਾਂ ਜੀ, ਤੇ ਮਾਲੂਮ ਹੀ ਨਹੀਂ ਹੋ ਰਿਹਾ ਵੀ ਅਸੀਂ ਦੁਪਹਿਰੇ 'ਚ ਖਲੋਤੇ ਆ ਇੱਥੇ। ਕੋਈ ਨਹੀਂ ਜੀ, ਹਾਂ ਕੀ ਬਾਤ। ਜੇ ਸਵੇਰ ਜਾਂ ਸ਼ਾਮਾਂ ਦਾ ਟਾਈਮ ਹੁੰਦਾ ਉੱਥੇ ਨਾ ਲੈ ਕੇ ਜਾ ਏਦਾਂ। ਚੋਦੀ। ਚਲੋ ਉੱਥੇ ਲਿਜਾਣੀ ਤੁਸੀਂ ਇਸ ਟਾਈਮ ਡੰਗਰ ਉੱਥੇ ਲੈ ਜੰਨੇ ਆ ਹਾਂਜੀ ਤੁਸੀਂ ਲੈ ਚਲੋ ਇੱਥੇ ਬਟਨ ਦਬ ਲਓ ਜੀ, ਉੱਥੇ ਜਾ ਕੇ ਚੋਨੇ ਆ। ਉਹ ਇੱਕ ਮਿੰਟ ਨਾ ਇਹਨੂੰ ਦੂਸਰਾ ਹੀ ਕਰਕੇ ਟੋਰੇ ਨਾ ਮੱਝ ਪੈਰ ਹੋਰਾਂ ਕਰ ਆਵੇ। ਉਮਰ ਹਯਾਤ, ਹਾਂਜੀ ਇਹ ਤੁਸੀਂ ਮੱਝ ਦਾ ਜੰਜੀਰ ਕਿਉਂ ਬਦਲਿਆ ਪੈਰ ਚੋਂ ਜੀ? ਇਹ ਜੰਜੀਰ ਇਸ ਵਜ੍ਹਾ ਤੋਂ ਬਦਲਿਆ ਕਿ ਜਿਹੜੀ ਸਾਈਡ ਤੇ ਬੈਠਣਾ ਹੈ ਨਾ, ਉਹ ਫਿਰ ਬਹਿ ਨਹੀਂ ਹੋਣਾ, ਜੰਜੀਰ ਬੰਦੇ ਦੇ ਪੈਰਾਂ ਥੱਲੇ ਆ ਜਾਂਦਾ। ਅੱਛਾ ਅੱਛਾ। ਆ ਵੇਖਿਆ ਹੁਣ ਜੰਜੀਰ ਉਰਾਂ ਆ ਗਿਆ ਨਾ ਖੁੱਲੇ ਥਾਂ ਤੇ, ਮਾਝ ਪਰਾਂ ਫਾਰਗ ਹੋ ਗਈ ਆ। ਉਹ ਜਿਹੜੇ ਪਾਸੇ ਬਹਿ ਕੇ ਚੋਣਾ ਉਸ ਪਾਸੇ ਜੰਜੀਰ ਨਾ ਹੋਵੇ। ਨਾ ਹੋਵੇ ਉਹ ਬੰਦਾ ਈਜ਼ੀ ਰਹਿੰਦਾ। ਵੈਸੇ ਉਹ ਮਸਲਾ ਕੋਈ ਨਹੀਂ, ਲੇਕਿਨ ਉਹ ਚੁਆਈ ਦੇ ਟਾਈਮ ਮੱਝ ਅੱਗੇ ਪਿੱਛੇ ਪੈਰ ਕਰੇ ਜੰਜੀਰ ਖਿੱਚ ਦਿੰਦਾ। ਆ ਦੁੱਧ ਹੀ ਬੰਦੇ ਡਲਾ ਦਾ ਸਕਦੀ। ਪੈਰ ਉੱਤੇ ਆ ਸਕਦਾ, ਥੱਲੇ ਬਾਲਟੀ ਹੋਵੇ ਤਾਂ ਉਹ ਗਿਰ ਸਕਦੀ। ਦੁੱਧ ਡਲਾ ਸਕਦੀ। ਹਾਂਜੀ ਸਹੀ। ਨਹੀਂ ਤੇ ਇਹ ਹੁਣ ਮੱਝ ਜਿਹੜਾ ਜੀ ਤਾਜੀ ਸੂਈ ਏ ਤੇ ਢੰਗਾ ਵੀ ਤੁਸੀਂ ਪਾ ਲਿਆ ਤੇ ਅੱਗੇ ਥੋੜਾ ਜਿਹਾ ਵੰਡਾ ਜਿਹਾ ਸਿੱਟ ਦਿੱਤਾ ਤੇ ਫਲ ਛੱਡਿਆ ਕੋਈ ਨਹੀਂ। ਜਦੀਦ ਦੌਰ ਆ ਜੀ, ਇਹ ਜਦੀਦ ਦੌਰ ਆ। ਫਾਲਸ ਦਾ ਇਸ ਵਜ੍ਹਾ ਤੋਂ ਨਹੀਂ ਛੱਡਿਆ ਕਿ ਪਿਛਲੇ ਸੂਬੇ ਜਦੋਂ ਸੂਈ ਨਾ, ਹਾਂਜੀ ਇਹਦਾ ਬੱਚਾ ਮਰ ਗਿਆ ਸੀ। ਅੱਛਾ ਤੇ ਲੇਕਿਨ ਅਸੀਲ ਸ਼ਰੀਫ ਐਡੀ ਹੈ ਹਾਂ ਵੀ ਥੱਲੇ ਬਹਿ ਕੇ ਉਹਨਾਂ ਨੂੰ ਚੋ ਲੈਣੇ, ਪੈਰ ਹੀ ਨਹੀਂ ਚਾਇਆ, ਬਾੜੇ ਤੇ ਹੀ ਸੰਗ ਆਈ। ਅੱਛਾ ਹੁਣ ਤੁਹਾਨੂੰ ਚਵਾ ਵੀ ਦੇਣੀ ਤੇ ਬੱਚਾ ਹੀ ਲਾ ਕੇ ਵਿਖਾ ਦੇਣਾ, ਦੋਵੇਂ ਕੈਟਾਗਰੀਆਂ ਵਿਖਾ ਦੇਣੀ। ਵਾਹ ਇਹ ਮਤਲਬ ਕਿ ਪਹਿਲੇ ਚੋ ਲੈਣੀ ਹੈ, ਚੋ ਕੇ ਬਾਅਦ ਚੋ ਚ ਕੇ ਬੱਚਾ ਬਾਅਦ ਛੱਡ ਦੇਣਾ। ਬੱਚਾ ਲਾ ਦੇਣਾ। ਕੀ ਬਾਤ ਹੈ ਜੀ, ਕੀ ਬਾਤ। ਤੁਸੀਂ ਬੈਠੋ ਜੀ। ਹਾਂਜੀ ਬਸ ਮਾਰ ਕਾਰੀ ਸਾਹਿਬ ਮਾਲ ਡੰਗਰ ਵਾਲੇ ਬੰਦੇ ਆ ਜੀ। ਮੈਂ ਜਦੋਂ ਵੀ ਕੋਈ ਡੰਗਰ ਲੈਣਾ ਹੋਵੇ ਕਾਰੀ ਸਾਹਿਬ ਲੈਣ ਸਾਡੇ ਦਿਓ। ਨਾਲ ਜਾਂਦੇ ਆ ਜੀ, ਤੇ ਇਹ ਹੈ ਵੀ ਜਾਂਚ ਪੜਤਾਲ ਪੂਰੀ ਕਰ ਲੈਂਦੇ ਕਾਰੀ ਸਾਹਿਬ ਵੈਸੇ ਟੋਪੀ ਵਾਲੂ ਕਾਰੀ ਲੱਗਦੇ ਨੇ, ਕਾਰੀਗਰ ਪੂਰੇ ਨੇ। ਹਾਂਜੀ ਹਾਂਜੀ ਕਾਰੀ ਸਾਹਿਬ ਕਾਰੀਗਰ ਆ ਪੂਰੇ। ਹਾਂ ਪੂਰੇ ਕਾਰੀਗਰ ਨੇ ਔਰ ਮਾਸਟਰ ਵਾਈਡ ਕਾਰੀਗਰ ਨੇ। ਹਾਂਜੀ ਹਾਂਜੀ ਨਹੀਂ ਨਹੀਂ ਕੰਮ ਸਾਡੇ ਨਾਲ ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ ਹੈ। ਹਾਂ ਕਾਰੀ ਸਾਹਿਬ ਗੁੱਜਰ ਆ ਜੀ, ਫਿਰ ਗੁੱਜਰ ਬੰਦਾ ਹੋਵੇ ਤੇ ਫਿਰ ਮੱਝਾਂ ਨੂੰ ਜਾਣਦਾ ਨਾ ਹੋਵੇ ਕਿੱਦਾਂ ਹੁੰਦਾ ਜੀ। ਹਾਂ ਨਹੀਂ ਹੋ ਸਕਦਾ ਜੀ। ਚਾਚਾ ਤੈਨੂੰ ਮੱਝ ਲੱਗੀ ਕਿਵੇਂ ਜੀ? ਨਹੀਂ ਮਾਸ਼ਾਅੱਲਾ ਸੋਹਣੀ ਆ ਜੀ ਮੱਝ। ਹਾਂ ਮੱਝ ਸੋਹਣੀ ਆ। ਹੁਣ ਜਿਹੜਾ ਨਾ ਜੀ ਆਪਾਂ ਸਮਾ ਦਿਖਾਓ ਜੀ, ਮਾਸ਼ਾਅੱਲਾ ਬਹੁਤ ਸੋਹਣਾ ਸਮਾਂ ਕਰ ਲਿਆ ਮੱਝ ਨੇ ਜੀ ਤੇ ਹੁਣ ਕਾਰੀ ਸਾਹਿਬ ਲੱਗੇ ਆ ਜੀ ਧਾਰਾ ਮਾਰਨ। ਧਾਰਾ ਮਾਰ ਕੇ ਕਾਰੀ ਸਾਹਿਬ ਹੁਣ ਪਾਸ ਕਰਨਗੇ ਤੇ ਪਤਾ ਲੱਗ ਜਾਂਦਾ ਜੀ, ਅੱਲਾ ਖੈਰ ਕਰੇ ਜੀ ਇਨਸ਼ਾਅੱਲਾ। ਹਾਂਜੀ ਇਹ ਮੈਂ ਕਹਿੰਦਾ ਇਹ ਜਿਹੜਾ ਕੁਲੀਆ ਦੇ ਵਿੱਚ ਆ ਮੱਝ ਦੇ, ਇਹ ਕਰਤਬ ਬਲਕਿ ਚੰਗਾ ਕਰਤਬ ਆ ਵੀ ਬੰਦਾ ਤਸੱਲੀ ਨਾਲ ਬਾਅਦ ਚ ਕੱਟਣ ਨੂੰ ਚੰਗਾ ਕੇ। ਬਸ ਇਹ ਜਿਹੜੀਆਂ ਮੱਝਾਂ ਭਾੜੇ ਤੇ ਮਿਲਦੀਆਂ ਨੇ ਨਾ ਬਾਈ, ਉਹ ਦੇਰ ਬਾਅਦ ਤੱਕ ਤੁਸੀਂ ਚੋ ਸਕਦੇ ਹੋ, ਤੁਸੀਂ ਆਪਣੀ ਮਰਜ਼ੀ ਨਾਲ ਛੱਡਣੀਆਂ ਨੇ। ਉਹਨਾਂ ਦਾ ਹਰਾਜ ਕੋਈ ਨਹੀਂ, ਜਦੋਂ ਮਰਜ਼ੀ ਚਾਹੋ ਤੁਸੀਂ ਉਹਨਾਂ ਨੂੰ ਚੋ ਸਕਦੇ ਹੋ। ਧਾਰ ਪੋਲੀ ਹੈ ਕਾਰੀ ਸਾਹਿਬ? ਪੋਲੀ। ਆ ਜਾ ਕੇ ਸਾਹਿਬ ਚਾਚੇ ਬੂਟੇ ਨੂੰ ਮਾਰ ਲੈਂਦੇ। ਚਾਚਾ ਬੂਟਾ ਮਾਰ। ਇਹ ਇਹਦੀ ਸ਼ਰਾਫਤ ਹੈ ਜਿਹੜੀ ਭਾੜੇ ਤੇ ਮਿਲਦੀ, ਚਾਹੇ 10 ਬੰਦੇ ਥੱਲੇ ਬਹਿ ਕੇ ਉੱਠੀ ਜਾਣ, ਝੋਟੀ ਪੈਰ ਨਹੀਂ ਛਾਣਾ। ਤੇ ਵੈਸੇ ਕੋਈ ਵੀ ਹੁੰਦੀ ਤੇ ਡਰ ਕੇ ਉਹਨੇ ਉੱਥੇ ਜਾ ਪਾਉਣਾ। ਤੇ ਚਰਵੇ ਦੇ ਵਿੱਚ ਮੱਝ ਚਾਉਣੀ ਔਖੀ ਨਹੀਂ ਬਾਲਟੀ ਨਾਲੋਂ? ਔਖੀ ਹੈ। ਹਾਂ ਸਾਡੇ ਜਿਹੜੇ ਬਜ਼ੁਰਗ ਨੇ ਨਾ ਭਾਈ, ਉਹ ਚਰਵਿਆਂ 'ਚ ਮੱਝਾਂ ਇਸ ਵਜ੍ਹਾ ਚਾਹੁੰਦੇ ਨੇ ਕਿ ਕੋਲੂ ਲੱਗੇ ਨਾ ਕੋਈ ਦੁਨੀਆ ਤੇ ਦੁੱਧ ਨਜ਼ਰ ਨਾ ਆਵੇ। ਵਾਹ 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 ਵਾਹ। ਕੁਛ ਲੋਕਾਂ ਦੀਆਂ ਨਜ਼ਰਾਂ ਆਉਂਦੀਆਂ ਨੇ ਭੁੱਖੀਆਂ, ਹਾਂ ਤੇ ਉਹ ਬੰਦੇ ਦੁੱਧ ਵੇਖ ਕੇ ਨਾ ਤੇ ਪਤਾ ਨਹੀਂ ਚੱਟ ਹੀ ਲੈਂਦੇ ਨੇ ਸਾਰਾ, ਔਰ ਨਜ਼ਰ ਦਾ ਤੇ ਤੋੜ ਹੀ ਕੋਈ ਨਹੀਂ, ਫੌਰਨ ਅਸਰ ਕਰ ਦਿੰਦੇ। ਹਾਂ ਨਹੀਂ ਸਹੀ ਗੱਲ ਹੈ, ਠੀਕ ਹੈ। ਇਹ ਤਾਂ ਬੜਾ ਕੁਲੀਆ ਦੱਸਿਆ ਜੀ। ਤੇ ਕੋ ਬਜ਼ੁਰਗਾਂ ਦੀ ਮੰਨ ਕੇ ਦੇ ਨਾਲ ਚਰਵਾ ਵੀ ਵੱਡਾ ਰੱਖੋ ਜੀ ਕੋਈ। ਚਰਵੇ 2-3 ਵੱਡੇ ਨੇ, ਸਿਰੇ ਗਾੜੀ ਚਵਾਣੀ ਸੀ ਕਾਰੀ ਸਾਹਿਬ ਨੂੰ, ਹਾਂ ਤੇ ਉਹਨਾਂ ਨੂੰ ਮੈਂ ਦੱਸਿਆ ਕਿ ਝੋਟੀ ਦੀ ਗਾੜੀ 2 ਕਿਲੋ। ਹਾਂ ਹਾਂ ਉਸ ਹਿਸਾਬ ਨਾਲ ਜਦੋਂ ਪਿਛਾੜੀ ਚੋਈ ਬਾਲਟੀ ਲੈਣੀ ਪਊਗੀ। ਆ ਅੱਛਾ ਇੱਕ ਵਾਰੀ ਆਓ ਨਹੀਂ ਇੱਕ ਵਾਰੀ ਆਓ ਨਾ ਤੁਸੀਂ। ਚਾਚਾ ਬੂਟ ਅੱਛਾ ਅਗਲਾ ਥਾਂ ਦੇਖੋ ਪਰਲਾ ਅਗਲਾ ਇੱਥੇ ਦੇਖੋ ਨਾ ਕੋਈ ਸਮਾਰਟ ਠੀਕ ਨਹੀਂ, ਸਮਾਰਟ ਠੀਕ ਆ, ਸਖਤ ਆ ਥਾਣੇ ਕੀ ਹੈ ਤੇ ਉਹ ਤੋਂ ਨਾ ਇਹ ਕੀ ਹੈ, ਇਹ ਕੀ ਹੈ? ਕੁਛ ਵੀ ਨਹੀਂ ਹੈ। ਠੀਕ ਆ ਆ ਜਾਓ ਜੀ। ਬੂਟਾ ਜ਼ਿਆਦਾ ਕਾਰੀਗਰ ਬਣਨ ਦੀ ਕੋਸ਼ਿਸ਼ ਕਰ ਰਿਹਾ ਲੇਕਿਨ ਹੈ ਨਹੀਂ।
ਨਹੀਂ ਕਾਰਾਗਰੀ ਇੰਚ ਕੋਈ ਨਹੀਂ ਜੀ, ਕੋਈ ਨਹੀਂ ਨਾ ਜੀ ਨਹੀਂ ਕਾਰਾਗਰੀ ਨਹੀਂ। ਉਥੋਂ ਥਾਣ ਜਿਹੜਾ ਨਾ ਉਹ ਥੋੜੀ ਬਹੁਤੀ ਵਾਹ ਪਾਈ ਜਿਹੜਾ ਤਾਜ਼ਾ ਹਾਂ, ਉਹ ਡੰਗਰ ਥੋੜੇ ਸੋਏ ਨਾ ਸਖਤ ਬੂਟਾ ਸੀ। ਸਾਹਿਬ, ਹਾਂ ਜੀ, ਉਹ ਵਾਹ ਪਾਉਂਦੀਆਂ ਰਹਿੰਦੀਆਂ ਨੇ, ਜੋਟੀਆਂ ਖਾਸ ਕਰ ਪਾ ਨਹੀਂ ਕੋਈ ਨਹੀਂ ਮਸਲਾ ਜੀ ਉਹ। ਖਾਸ ਕਰ ਜੋਟੀਆਂ ਮੱਝਾਂ ਵਣ ਤੋਂ ਨਹੀਂ ਵੀ ਪਾਉਂਦੀਆਂ, ਮੱਝਾਂ ਵੀ ਪਾ ਮੱਝਾਂ ਹੀ ਪਾ ਲੈਂਦੀਆਂ ਜੀ। ਤੇ ਮੱਝ ਕਿਹਨੂੰ ਸਾਦੇ ਆ, ਝੋਟੀ ਕਿਹਨੂੰ ਸਾਦੇ ਆ ਤੁਸੀਂ? ਜੋਟੀ ਹੁੰਦੀ ਦੂਸਰੇ ਤੀਸਰੇ ਸੂਬੇ ਤੱਕ, ਫਿਰ ਮੱਝ ਅੱਗੇ ਚਲੇ ਜਾਵੇ ਮੱਝ ਬਣ ਗਈ। ਵਾਹ ਵਾਹ। ਇਹ ਜੀ ਕਿੰਨਾ ਪੁਰਾਣਾ ਕੰਮ ਆ ਤੁਹਾਡਾ? ਸਾਡਾ ਮੇਰਾ ਤੇ 2014 ਤੋਂ, ਅੱਛਾ ਜੀ। ਤੇ ਵੈਸੇ ਸਾਡੇ ਡੇਰੇ ਤੇ ਕੰਮ ਸ਼ੁਰੂ ਤੋਂ ਹੀ ਰਿਹਾ ਹੈ। 10 ਸਾਲ ਹੋ ਗਏ ਆ 10 ਤੁਹਾਨੂੰ? ਸਾਲ, ਮੈਨੂੰ ਵੀ 10 ਸਾਲ ਹੋ ਗਏ। ਤੇ ਕੋਈ ਬੰਦਾ ਵੀ ਤਾਜ਼ੀ ਸੂਈ ਡੰਗਰ ਪੂਰਾ ਸਾਲ ਲੱਭ ਜਾਂਦਾ ਤੁਹਾਡੇ ਕੋਲ? ਪੂਰਾ ਸਾਲ ਇਨਸ਼ਾਅੱਲਾ। ਅੱਛਾ ਹਾਂ। ਹਾਂਜੀ ਹਾਂਜੀ ਸਟਾਈਲ ਆਪਣਾ ਆਪਣਾ। ਉਹ ਜਿਨ੍ਹਾਂ ਨੇ ਚਰਵਾ ਰੱਖਿਆ ਉਹਨਾਂ ਨੂੰ ਵਰਤਣਾ ਵੀ ਆਂਦਾ ਜੀ। ਅਸੀਂ ਬਾਲਟੀਆਂ ਵਾਲੇ ਬੰਦੇ ਆ। ਹਾਂਜੀ ਧਾਰ ਚੋਈ ਸਹੀ? ਨਹੀਂ ਤਾਂ ਠੀਕ ਹੈ ਮਾਸ਼ਾਅੱਲਾ ਜੀ। ਹਾਂਜੀ ਹਾਂ ਤਾਰ ਮਾਸ਼ਾਅੱਲਾ ਠੀਕ ਹੈ ਜੀ, ਕਾਰੀ ਸਾਹਿਬ ਨੇ ਵੀ ਕੀਤਾ ਚੈੱਕ। ਠੀਕ ਹੈ ਮਾਸ਼ਾਅੱਲਾ। ਹਾਂ ਠੀਕ ਹੈ, ਹਾਂ ਹਾਂ ਚੋਈ ਸੋਹਣੀ। ਚੁਆਈ ਮਾਸ਼ਾਅੱਲਾ ਸੋਹਣੀ ਆ ਜੀ। ਤੇ ਅੱਗੇ ਦੁੱਧ ਜਿਹੜਾ ਨਾ, ਦੁੱਧ ਤਾਂ ਸਰਵਾ ਸਾਹਿਬ ਨਸੀਬ ਦਾ ਪੀਣਾ। ਹਾਂਜੀ ਨਸੀਬ ਦਾ। ਹਾਂ ਉਹ ਤੁਸੀਂ ਪੀਣਾ ਆਪਣੇ ਨਸੀਬਾਂ ਨਾਲ। ਦੁੱਧ ਨਸੀਬਾਂ। ਹਾਂ ਤੇ ਜੋ ਤੁਸੀਂ ਇਹਨੂੰ ਪਾਣਾ ਉਹ ਇਹਦੇ ਕੋਲੋਂ ਲੈਣਾ। ਤੇ ਇਹ ਨਹੀਂ ਵੀ ਹੁਣ ਤੁਸੀਂ ਇੱਥੋਂ ਲਿਜਾ ਕੇ ਉੱਥੇ ਹੁਣ ਬੰਨ੍ਹ ਦਿਓ ਧੁੱਪ ਤੇ ਸਵੇਰੇ ਆਖੋ ਛੱਡੋ ਕੱਟਾ, ਫਿਰ ਉਹਨੇ ਦੁੱਧ ਉਹ ਕੁਛ ਹੀ ਤੁਹਾਡਾ ਦੇਣਾ ਨੌਕਰ ਨਾ। ਸਵੇਰ 8 ਵਜੇ ਆ ਕੇ ਚੋਵੇ ਹਾਂਜੀ ਤੇ ਸ਼ਾਮੀ 4 ਵਜੇ ਚੋ ਕੇ ਘਰ ਚਲਾ ਜਾਵੇ, ਹਾਂਜੀ ਤੇ ਫਿਰ ਕਿ ਉਹ ਵੀ ਮਸਲਾ ਬਣ ਗਿਆ। ਮਸਲਾ ਬਣ ਗਿਆ। ਕੱਟਾ ਜੀ ਆਪਣਾ ਉਹ ਤਸੱਲੀ ਨਾਲ ਖਲੋਤਾ, ਉਹਨੂੰ ਪਤਾ ਮੇਰੀ ਵਾਰੀ ਲੇਟ ਹੈ। ਹਾਂ ਨਹੀਂ ਉਹਨੂੰ ਪਤਾ ਆਪਣੇ ਬੜੇ ਜ਼ੋਰ ਮਾਰਦਾ ਪਿਆ, ਉਹਦੀ ਕੋਸ਼ਿਸ਼ ਪੂਰੀ ਹੈ। ਕੱਟੇ ਦੀ ਕੋਸ਼ਿਸ਼ ਪੂਰੀ ਆ। ਹੁਣ ਉਹ ਵੇਖਾ ਰਸਾ ਖਿੱਚੀ ਜਾਂਦਾ ਵੀ ਹੁਣ ਮੇਰੀ ਵਾਰੀ ਆਈ ਖੜੀ ਆ ਉੱਤੋਂ ਜੀ। ਚਲੋ ਜੀ ਇੱਕ ਵਾਰੀ ਤੁਸੀਂ ਸਾਨੂੰ ਥੋੜਾ ਜਿਹਾ ਤਾਂ ਦੱਸ ਦਿਓ ਮੁੱਲ, ਫਿਰ ਆਪਾਂ ਲੜਾਈ ਬਾਅਦ ਚ ਕਰ ਲੈਣੇ। ਹਾਂਜੀ ਬਿਲਕੁਲ। ਇਹ ਫਿਰ ਤੁਹਾਨੂੰ ਇੱਕ ਵਾਰੀ ਫਾਈਨਲ ਦੱਸ ਦਿਓ ਨਾ, ਫਿਰ ਜਿਹੜਾ ਫਾਈਨਲ ਤੁਹਾਨੂੰ ਦੱਸਾਂਗੇ ਠੀਕ ਹੈ ਉਹਦੇ ਵਿੱਚੋਂ ਫਿਰ ਅਸੀਂ ਵਾਧਾ ਘਾਟਾ ਕਰ ਲਾਂਗੇ। ਅਗਾੜੀ ਵਿਖਾ ਜੋਟੀ ਦੀ, ਆਹ ਗਾੜੀ ਆ ਜੀ, ਇੱਧਰ ਦਿਖਾਓ ਜੀ। 3 ਦਿਨਾਂ ਦੀ ਸੂਈ ਹੈ ਮਾਸ਼ਾਅੱਲਾ ਭਾਈ। ਅਗਲੇ 2 ਥਣ ਚ ਹੋਏ। ਠੀਕ ਹੈ। ਅੱਛਾ ਤੁਸੀਂ ਦੱਸਣ ਲੱਗੇ ਸੀ ਜੀ ਮੁੱਲ? ਮੁੱਲ ਤੁਹਾਨੂੰ ਕੋਲ ਫਾਈਨਲ ਇਹਨਾਂ ਲਵਾਂਗੇ 5.5 ਲੱਖ, ਵੈਸੇ ਮੁੱਲ ਤੇ 6 ਲੱਖ ਮੰਗਦੇ ਆ। ਸਾਡੇ ਕੋਲੋਂ 5 ਲੱਖ? ਸਾਡੇ ਕੋਲ 5.5 ਲਵਾਂਗੇ, 5 ਨਹੀਂ 50 ਵਿੱਚੋਂ ਗਾਇਬ ਨਾ ਕਰੋ। ਅੱਛਾ ਜੀ। ਮੈਂ ਕਿਹਾ ਵੀ ਸਾਡੇ ਕੋਲੋਂ 5 ਲੱਖ, ਇਹ ਕਹਿੰਦੇ 5.5 ਲੱਖ। ਠੀਕ ਹੈ। ਚਲੋ ਹੁਣ ਕਾਰੀ ਸਾਹਿਬ ਨੂੰ ਕਹਿੰਦੇ ਆ ਨਾ ਵੀ ਉਹ ਆਪਣਾ ਬਰੀਕੀ 'ਚ ਗੱਲ ਕਰ ਲੈਣਗੇ, ਫਿਰ ਤੁਹਾਨੂੰ ਝਟਕ ਤੇ ਹੀ ਅਸੀਂ ਖੁਸ਼ਖਬਰੀ ਸੁਣਾ ਦਿੰਨੇ। ਦੱਬ ਲਓ ਬਟਨ। ਉਮਰ ਯਾਦ ਮੱਝ ਚੋਣ ਤੋਂ ਪਹਿਲਾਂ ਤਾਂ ਚਲੋ ਉਹਦਾ ਪਸਮਾ ਦੇਖ ਲਿਆ, ਧਾਰ ਮਾਰ ਕੇ ਦੇਖ ਲਈ। ਚੋਣ ਤੋਂ ਬਾਅਦ ਮੱਝ ਨੂੰ ਕੀ ਦੇਖਣਾ ਭਲਾ? ਅਸਲ ਤੇ ਮੱਝ ਦਾ ਪਤਾ ਹੀ ਲੱਗਦਾ ਚੋਣ ਤੋਂ ਬਾਅਦ। ਚੋਣ ਤੋਂ ਬਾਅਦ ਵਾਹ। ਪਹਿਲੇ ਨਹੀਂ ਪਤਾ ਲੱਗਦਾ। ਹਾਂ ਪਹਿਲੇ ਕੁਝ ਵਾਨੇ ਵਾਲੀਆਂ ਮੱਝਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਗੋਸ਼ਤ ਹੁੰਦਾ ਹੈ। ਉਹ ਬੰਦੇ ਵੇਖਦੇ ਨੇ, ਨੈਟ ਤੇ ਵੇਖ ਲਿਆ, ਉਹਨੇ ਆਖਿਆ ਬੜਾ ਵਾਨਾ ਸੂ ਨਾਲ ਲੱਗਾ ਹੋਇਆ ਤੇ ਕਿਆ ਬਾਤ ਹੈ, ਤੇ ਲਾਲਾ ਲਾਲਾ ਤੇ ਕਿਆ ਹੀ ਦੁਨੀਆ ਲੁੱਟੀ ਗਈ। ਕੋਈ ਦੁਨੀਆ ਜਦੋਂ ਮੱਝ ਚੋ ਤੇ ਮੱਝ ਨਿਚੜ ਜਾਵੇ ਨਿੱਬੂ ਤਰ੍ਹਾਂ, ਉਹਨੂੰ ਮੱਝ ਕਹਿੰਦੇ ਨੇ। ਉਹਨੂੰ ਇਹ ਹੁਣ ਜੋਟੀ ਤੁਸੀਂ ਚੋਈ ਜਦੋਂ ਆਏ ਵਾਨਾਂ ਦਾ ਸੂ ਨਾਲ ਲੱਗਾ ਹੋਇਆ ਸੀ, ਇਧਰੋਂ ਆਓ ਕਾਰੀ ਸਾਹਿਬ ਮੇਰੇ। ਹੁਣ ਤੁਸੀਂ ਚੋਲ ਹੀ ਵੇਖ ਲਓ, ਜੋਟੀ ਦਾ ਵਾਨਾ ਥੱਲੇ ਲੱਗਦਾ ਹੀ ਨਹੀਂ ਹੈ। ਇਹ ਅੱਛੀ ਮੱਝੀ ਤੇ ਨਸਲ ਵਾਲੀ ਮੱਝ ਦੀ ਕੁਆਲਿਟੀ ਹੈ। ਜਦੋਂ ਉਹਨੂੰ ਤੁਸੀਂ ਚੋਣਾ ਨਿੱਬੂ ਤਰ੍ਹਾਂ ਨਿਚੜ ਜਾਣਾ, ਇਹਨੂੰ ਕਹਿੰਦੇ ਨੇ ਕਿ ਨਿੱਬੂ ਤਰ੍ਹਾਂ ਨਿਚੜ ਗਈ ਮੱਝ। ਉਹ ਮੱਝ ਕੋਲ ਜਿੰਨਾ ਵਾਨਾ ਹੁੰਦਾ ਉਤਨਾ ਦੁੱਧ ਹੀ ਹੁੰਦਾ। ਜਿਤਨਾ ਵਾਨਾ ਉਹਨਾਂ ਹੀ ਦੁੱਧ ਹੈ। ਜਿਤਨਾ ਕਰੇ ਤੁਹਾਨੂੰ ਪਤਾ ਲੱਗ ਜਾਣਾ। ਬਰੀਕੀ ਮੱਝ ਦੀ ਹੁੰਦੀ, ਬਰੀਕ ਚਮੜੀ ਵਾਲੀ ਮੱਝ, ਅੱਛੀ ਕੁਆਲਿਟੀ ਵਾਲੀ, ਪੁੱਠਾ ਮੱਝ ਦਾ ਚੰਗਾ, ਹੱਡੀ ਮੱਝ ਦੀ ਇੱਕੋ, ਸਿਰ ਮੱਝ ਦਾ ਸੋਹਣਾ, ਥਣ ਚੰਗਾ ਮੱਝ ਦੀ, ਅਗਾੜੀ ਚੰਗੀ। ਜਿਹੜੀਆਂ ਮੱਝਾਂ 1.5 ਕਿਲੋ ਅਗਾੜੀ ਕਰਦੀਆਂ ਨੇ ਨਾ, ਉਹ ਅੱਛੀਆਂ ਮੱਝਾਂ ਸ਼ੁਮਾਰ ਹੋਣਾ ਸ਼ੁਰੂ ਹੋ ਜਾਂਦੀਆਂ। ਅਗਾੜੀ ਕਹਿੰਦੇ ਜੀ ਅਗਲੇ 2 ਥਣਾਂ ਦੇ ਦੁੱਧ ਨੂੰ। ਤੇ ਫਿਰ ਪਹਿਲੇ ਦੂਜੇ ਨੂੰ ਜੋਟੀ ਹੋ ਕੇ 2 ਕਿਲੋ ਬੋਲੇ ਚ ਗਾੜੀ ਕਰਦੀ। ਇਹਨੇ ਇਨਸ਼ਾਅੱਲਾ 3 ਕਿਲੋ ਤੱਕ ਗਾੜੀ ਲੈ ਕੇ ਜਾਣੀ। ਜਦੋਂ ਇਹਨੇ ਪੂਰੇ ਦੁੱਧ ਤੇ ਆਣਾ ਨਾ, 21 ਦਿਨਾਂ ਤੋਂ ਬਾਅਦ ਇਹਨੇ ਆਪਣਾ ਕਾੜ ਛੜ ਸੱਟਣਾ। ਫਾਈਨਲੀ ਮੱਝ 40 ਦਿਨਾਂ ਤੋਂ ਬਾਅਦ ਦੁੱਧ ਤੇ ਹੁੰਦੀ, ਕੋਈ ਵੀ ਡੰਗਰ ਹੋਵੇ। ਅੱਛਾ ਸੂਣ ਤੋਂ 40 ਦਿਨ ਬਾਅਦ? 40 ਦਿਨ ਬਾਅਦ ਪੱਕੇ ਦੁੱਧ ਤੇ ਹੁੰਦੀ। ਪਹਿਲੇ ਤੁਸੀਂ ਆਪਣੀ ਮਰਜ਼ੀ ਨਾਲ ਉਹਨੇ ਨੂੰ ਤੁਸੀਂ ਮਜਾ ਵੀ ਸਕਦੇ ਨੇ, ਬਣਾ ਵੀ ਸਕਦੇ ਨੇ। ਇਹ ਸਾਰਾ ਤੁਹਾਡੇ ਵਾਸਤੇ ਆਪਣੇ ਤੇ ਬਾਕੀ ਅੱਲਾਹ ਪਾਕ ਦੀ ਜ਼ਾਤ ਮਿਹਰਬਾਨ ਹੋਵੇ ਤਾਂ ਕੁਝ ਵੀ ਨਹੀਂ ਹੁੰਦਾ। ਸਹੀ ਗੱਲ। ਅੱਛਾ ਉਮਰ ਹਯਾਤ ਤੇ ਜਿਹੜਾ ਬੁੱਤ ਆ, ਹਾਂਜੀ, ਬੁੱਤ ਦਾ ਕਿੰਨਾ ਹੈ ਵਿੱਚ ਕਰਦਾਰ ਦੁੱਧ ਦੇ? ਚੰਗੀ ਮੱਝ ਦਾ ਵੀ ਵੱਡੀ ਬੁੱਤ ਵਾਲੀ ਦੁੱਧ ਬਹੁਤਾ ਦਊਗੀ, ਨਿੱਕੇ ਬੁੱਤ ਵਾਲੀ ਬਹੁਤਾ ਦਊਗੀ? ਜਿਹੜਾ ਹੁੰਦਾ ਨਾ ਬੁੱਤ ਵੱਡਾ ਭਾਈ, ਜਿੱਡਾ ਵੱਡਾ ਬੁੱਤ ਓਡਾ ਵੱਡਾ ਭਾਂਡਾ। ਉਹਨੇ ਖੁਰਾਕ ਵੀ ਉਤਨੀ ਲੈਣੀ। ਉਹਨੇ ਖੁਰਾਕ ਵੀ, ਕਈ ਮੱਝਾਂ ਦੇ ਕੱਦ ਵੱਡੇ ਹੁੰਦੇ ਨੇ ਤੇ ਦੁੱਧ ਥੋੜਾ ਹੁੰਦਾ। ਹਾਂ ਇਹ ਮੈਂ ਗੱਲ ਲੱਗਾ ਸੀ ਕਰਨ। ਕਈ ਮੱਝਾਂ ਦੇ ਕੱਦ ਬੜੇ ਕੱਦ ਵੇਖੇ, ਬੜੇ ਕੱਦ ਹੋਣੇ ਤੇ ਲੇਕਿਨ ਚਵਾਈ ਦੀਆਂ
ਕਿਸੇ ਕੰਮ ਦੀ 4 ਸਿਰ 3 ਸਿਰ ਜਿਹੜੀ ਮੱਝ ਹੋਵੇ ਨਾ ਦਰਮਿਆਨੀ, ਉਹ ਇੱਕ ਜ਼ਿਮੀਦਾਰ ਨੂੰ, ਇੱਕ ਫੈਮਿਲੀ ਨੂੰ ਰੱਖਣੀ ਵੀ ਸੌਖੀ, ਉਹਦਾ ਖਰਚਾ ਥੋੜਾ ਤੇ ਦੁੱਧ ਪੂਰਾ। ਦੁੱਧ ਉਤਨਾ ਹੀ ਵੱਡੀ ਮੱਝ ਜਿਤਨਾ ਤੇ ਖਰਚਾ ਵੀ ਕਮ। ਵੱਡਾ ਮੱਝ ਜਿਹੜੀ ਉਹਨੂੰ ਰਜਾਂਦਾ 3 ਮੱਝਾਂ ਜਿਤਨਾ ਉਹਨੇ ਬਾੜਾ ਖਾ ਜਾਣਾ, ਤੇ ਸ਼ਾਮੀ ਕਿਲੋ ਬਾਅਦ ਦੇ ਹੀ ਦੇਵੇ ਤੇ ਐਡਾ ਵੀ ਕੋਈ ਨਹੀਂ ਹੁੰਦਾ ਸੁਭਾਅ। ਹਾਂ, ਪਰ ਅਸੀਂ ਨਿੱਕੀ ਮੱਝਾਂ ਦਾ ਬਾਜ਼ੀਆਂ ਐਸੀਆਂ ਦੇਖੀਆਂ ਬੜਾ ਦੁੱਧ ਦੇ ਜਾਂਦੀਆਂ। ਕੁਆਲਿਟੀ ਜਿਹੜੀ ਨੇ ਦਰਮਿਆਨੀਆਂ ਮੱਝਾਂ ਦੀ, ਜਦੋਂ ਤੁਸੀਂ ਕੋਈ ਵੇਖ ਲਓ ਚੁਆਈ ਚ ਮੱਝ, ਦਰਮਿਆਨੀ ਮੱਝ ਹੀ ਟਾਪ ਕਰੇਗੀ। ਹਾਂ, ਵੱਡੀ ਮੱਝ ਕੱਦ ਵਾਲੀ ਟਾਪ ਕਦੀ ਨਾ ਕਰੇ। ਇਹ ਸੱਚੀ ਗੱਲ ਆ। ਜਦੋਂ ਮੁਕਾਬਲਿਆਂ ਦੇ ਵਿੱਚ ਦੇਖੀਦਾ ਨਾ ਜੀ, ਤੇ ਉਦੋਂ ਮੱਝਾਂ ਦਰਮਿਆਨੇ ਕਿਸਮ ਜਿਹੜੀਆਂ ਜ਼ਿਆਦਾ ਵੱਡੀਆਂ ਨਹੀਂ ਤੇ ਜ਼ਿਆਦਾ ਛੋਟੀਆਂ ਵੀ ਨਹੀਂ, ਉਹ ਮੱਝਾਂ ਦੀ ਵੰਡ ਚੰਗੀ ਹੁੰਦੀ, ਅੱਲਾਹ ਤਾਲਾ ਨੂੰ ਉਹਨਾਂ ਨੂੰ ਖੂਬਸੂਰਤੀ ਚੰਗੀ ਹੁੰਦੀ, ਫਿਰ ਉਹਨਾਂ ਨਿੰਬੂ ਤਰ੍ਹਾਂ ਨਿਚੜ ਜਾਣਾ, ਗੋਸ਼ਤ ਵਾਲਾ ਹਵਾਨਾ ਨਹੀਂ ਹੁੰਦਾ। ਵਾਹ ਜੀ ਵਾਹ। ਇਹ ਮੱਝ ਦੀ ਕੁਆਲਿਟੀ ਹੁੰਦੀ, ਪੂਛਲ ਬਰੀਕ, ਚਮੜੀ ਬਰੀਕ, ਮੱਝ ਦੀ ਸੂਹ ਛੋਟੀ ਹੋਣੀ, ਮੱਝ ਦੀ ਧਾਰ ਚੰਗੀ ਹੋਣੀ, ਪਸਮਾ ਇੱਕੋ ਹੋਣਾ, ਸਿਰ ਸੋਹਣਾ ਹੋਣਾ। ਮੱਝ ਇੱਕ ਪਾਸੋਂ ਖਲੋ ਕੇ ਵੇਖੋ ਤੇ ਅਗਲੇ ਪਾਸੋਂ ਨਜ਼ਰ ਨਾ ਆਣੀ, ਅਗਲੇ ਪਾਸੋਂ ਪਿੱਛੋਂ ਮੱਝ ਚੈੜੀ ਤੇ ਅੱਗੋਂ ਮੱਝ ਬਰੀਕ, ਉਹ ਮੱਝ ਦੀ ਕੁਆਲਿਟੀ ਹੁੰਦੀ। ਉਮਰ ਹਯਾਤ ਮੇਰਾ ਇਹ ਕਾਨੂੰਨ ਹੈ ਜੀ, ਹਾਂਜੀ, ਵੀ ਮੈਂ ਜਿਹੜੀ ਮੱਝ ਲਵਾਂ ਨਾ, ਪਹਿਲਾਂ ਉਹਦੀ ਚਾਹ ਬਣਵਾ ਕੇ ਪੀਣਾ ਜੀ। ਬਿਹਤਰੀਨ, ਪਤਾ ਲੱਗ ਜਾਂਦਾ ਦੁੱਧ ਮਿੱਠਾ ਕਿ ਕੌੜਾ ਹੈ। ਚਾਹ ਬਣਵਾਓ ਜੀ, ਅਸੀਂ ਚਾਹ ਪੀਵਾਂਗੇ ਜੀ। ਚਾਹ ਪੀ ਕੇ ਫਿਰ ਕਹਾਂਗੇ ਵੀ ਸਾਡੇ ਪਸੰਦ ਹੈ ਜੀ। ਚਾਹ ਪੀਨੇ ਆ, ਫਿਰ ਉਸ ਤੋਂ ਬਾਅਦ ਚਾਹ ਪੀ ਕੇ ਫਿਰ ਗੱਲਬਾਤ ਕਰਦੇ ਹਾਂ। ਠੀਕ। अस्सलाम वालेकुम जी। सियाने कहते भी जोबन सी जतन सी हर एक लागे हो, जोबन जतन गवा के बैठी एक पासे हो। भी जदों जोबन हुंदा उदों ही जतन हुंदा, जदों जोबन जतन होवे फिर सज्जे खब्बे रौनक भी हुंदी है। ये गल सिर्फ बंदियां वास्ते नहीं है, हर एक वास्ते आ। जदों डंगर दुध वाला होवे ना जी, फिर ਉਹਦੀ सेवा भी हुंदी आ, ਉਹਦੀ ਬੰਦਾ ਨਹਾਸ ਭੱਜ ਕਰਦਾ, ਉਹਦੇ ਪਾਣੀ ਦਾ ਖਿਆਲ, ਪੱਠਿਆਂ ਦਾ ਖਿਆਲ, ਨਿਗਾਹ ਰੱਖਦਾ। ਜਦੋਂ ਤੋਕੜ ਹੋ ਜਾਵੇ ਫਿਰ ਕਹਿੰਦੇ ਯਾਰ ਇਹ ਤਾਂ ਤੋਕੜ ਆ, ਜਿਹੇ ਜਿਹਾ ਖੋਰ ਖੱਲਾ ਖਾਰੀ ਹੈ ਖਾਰੀ। ਅੱਜ ਅਸੀਂ ਸੁਨੇਹਾ ਦੇਣ ਵਾਸਤੇ ਰੱਬੀ ਸਾਡੇ ਕੋਲ ਸਾਡੇ ਭਰਾ ਆਏ ਸੀ, ਉਮਰ ਹਯਾਤ ਬਲੋਚ ਸਾਹਿਬ, ਬੜੇ ਕਾਰੀਗਰ। ਉਮਰ ਥੋੜੀ ਆ, ਤਜਰਬਾ ਬਹੁਤ ਆ। ਸ਼ੌਕ ਦੀ ਗੱਲ ਹੈ ਨਾ ਜੀ, ਨਿੱਕੇ ਲਾ ਤੋਂ ਇਹ ਡੰਗਰਾਂ 'ਚ ਪੈ ਗਏ। ਸਾਡੀ ਗਾਂ ਦਾ ਇੱਕ ਥਣ ਨੂੰ ਨਾ ਕਹਿ ਲਓ ਵੀ ਸਾੜੂ ਜਿਹਾ ਪਿਆ, ਸਾੜੂ ਕਹੇ, ਸਾੜੂ ਹੈ ਨਾ, ਸਾੜੂ ਕਹਿ ਸਕਦੇ। ਤੇ ਉਹ ਨਾ ਜੀ ਹੁਣ ਆਇਆ ਦੁੱਧ ਦੇ ਨਾਲ ਥਣ ਦੇ ਵਿੱਚ, ਹਾਂਜੀ, ਉਹਦੇ 'ਚ ਫੁਟਕੜੀ ਜੀ ਬਣੀ ਆ। ਤੇ ਉਮਰ ਹਯਾਤ ਸਾਹਿਬ ਨੇ ਜੀ ਇੱਕ ਸਾਨੂੰ ਦੱਸਿਆ ਨੁਸਖਾ ਸੀਗਾ ਵੀ ਚਲੋ ਕਿਸੇ ਦਾ ਭਲਾ ਹੋ ਜਾਏ, ਕਿਸੇ ਤੱਕ ਗੱਲ ਪਹੁੰਚ ਜਾਏ, ਡੰਗਰਾਂ ਵਾਲੇ ਬੰਦਿਆਂ ਤੱਕ, ਖਬਰੇ ਕਿਸੇ ਦਾ ਭਲਾ ਹੋ ਜਾਏ। ਕਿਉਂ ਇਹ ਗੱਲ ਅਸੀਂ ਪਹਿਲੀ ਵਾਰੀ ਸੁਣੀ ਆ, ਹੋਰ ਅਸੀਂ ਯਤਨ ਕਰਦੇ ਰਹੇ ਹਾਂ, ਬਥੇਰੇ ਹੋਰ ਨੁਸਖੇ ਹੈਗੇ ਸੀ, ਪਰ ਇਹ ਜਿਹੜਾ ਨੁਸਖਾ ਹੈ ਉਮਰ ਹਯਾਤ ਸਾਹਿਬ ਨੂੰ ਪੁੱਛਦੇ ਆ ਵੀ ਇਹਦੇ 'ਚ ਇੱਕ ਤਾਂ ਪਹਿਲਾਂ ਦੱਸੋ ਇਹ ਬਣਦਾ ਕਿੱਦਾਂ, ਫਿਰ ਇਹਦਾ ਸਾਰਾ ਦੱਸਿਓ ਜੀ। ਅੱਛਾ ਨਾ 2 ਤੋਂ 2.5 ਕਿਲੋ ਪਾਣੀ ਲੈ ਕੇ ਨਾ, 2-2.5 ਕਿਲੋ ਪਾਣੀ, ਇੱਕ ਨਾ ਪਾਈਆ ਡੰਡੀ ਵਾਲੀਆਂ ਮਿਰਚਾਂ ਲੈ ਲੈਣੀਆਂ। ਠੀਕ ਹੈ ਜੀ। ਉਹਦੇ ਵਿੱਚ ਪਾ ਕੇ ਉਹਨੂੰ ਅੱਗ ਤੇ ਰੱਖ ਦੇਣਾ, ਉਬਾਲ ਲੈਣਾ। ਜਿਹੜੇ ਡੰਗਰ ਦੇ ਥਣ ਦੇ ਵਿੱਚ ਦੁੱਧ ਦੇ ਨਾਲ ਖੂਨ ਆਂਦਾ ਨਾ, ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਜਦੋਂ ਉਬਲ ਜਾਵੇ ਨਾ, ਮੁਕੰਮਲ ਮਿਰਚ ਗਲ ਜਾਵੇ, ਥੱਲੇ ਉਤਾਰ ਕੇ ਫਿਰ ਇਹਦੇ 'ਚ 1 ਕਿਲੋ ਤੇਲ ਸਰੋਂ ਦਾ ਪਾ ਦੇਣਾ। ਠੀਕ। ਤੇਲ ਤੋਂ ਬਾਅਦ ਫਿਰ ਇਹਨੂੰ 2 ਉਬਾਲੇ ਛੋਟੇ ਛੋਟੇ ਦੇਣੇ ਨੇ। ਅੱਛਾ। ਫਿਰ ਥੱਲੇ ਲਾ ਕੇ ਇਹਦੇ ਵਿੱਚ ਕੋਈ ਮਦਨਾ ਮਾਰ ਲਿਆ ਜਾਂ ਹੱਥ ਨਾਲ ਮਾਰ ਲਿਆ, ਠੀਕ ਹੈ। ਠੰਡਾ ਕਰਕੇ ਡੰਗਰ ਨੂੰ ਦੇ ਕੇ ਸਾਈਡ ਤੇ ਬਣ ਦੇਣਾ ਸ਼ਾਮ ਨੂੰ। ਉਸ ਤੋਂ ਬਾਅਦ ਉਹਨੂੰ ਚਾਰਾ ਚੂਰਾ ਪੱਠੇ ਨਹੀਂ ਪਾਣੇ। ਅੱਲਾ ਦੇ ਹੁਕਮ ਨਾਲ ਜਿਹੜੇ ਥਣ ਦੇ ਵਿੱਚ ਖੂਨ ਆਇਆ ਨਾ ਦੁੱਧ ਦੇ ਨਾਲ, ਜਾਂ ਛਿੱਟਾਂ ਆਈਆਂ ਨੂੰ 100% ਠੀਕ ਹੋ ਜਾਣਾ। ਅੱਛਾ, ਇਹ ਤੁਹਾਡਾ ਵਰਤਿਆ ਹੈ ਉਮਰ ਹਯਾਤ ਸਾਹਿਬ? ਇਹ ਸਾਡਾ ਬਜ਼ੁਰਗਾਂ ਦਾ ਵੀ ਵਰਤਿਆ ਹੋਇਆ ਔਰ ਮੇਰਾ ਕਈ ਦਫਾ ਵਰਤਿਆ ਹੋਇਆ। ਅੱਛਾ। ਹਾਂ, ਇਹਦੇ 'ਚ ਕੋਈ ਐਸੀ ਕਮੀ ਨਹੀਂ। ਔਰ ਕਿਸੇ ਡੰਗਰ ਸੋਇਆ ਉਹਨੂੰ ਦੇ ਦਿਓ, ਇਹਦਾ ਹਰਜ ਵੀ ਕੋਈ ਨਹੀਂ। ਇਹ ਜ਼ਿਆਦਾਤਰ ਜਿਹੜਾ ਸਾੜੂ ਪਾਉਂਦਾ ਨਾ, ਸਾਵਣ ਬਾਦੂ 'ਚ ਜ਼ਿਆਦਾ ਪਾਉਂਦਾ। ਹਾਂਜੀ, ਵਾਹ ਪੈ ਗਈ, ਸੋਜ਼ਿਸ਼ ਪੈ ਗਈ। ਔਰ ਰੂਟੀਨ ਨਾਲ ਜਿਹੜੇ ਬੰਦੇ ਵੀ ਹਨ ਨਾ, ਉਹਨਾਂ ਨੂੰ ਦੇਣਾ ਚਾਹੀਦਾ। ਹਰ ਹਫਤੇ ਬਾਅਦ ਇੱਕ ਵਾਰੀ ਰਾਤ ਨੂੰ ਦੇ ਦਿੱਤਾ, ਜਿਹੜੇ ਸਹੀ ਵੀ ਡੰਗਰ ਨੇ। ਔਰ ਅੱਲਾ ਦੇ ਹੁਕਮ ਨਾਲ ਉਹਨਾਂ ਨੂੰ ਸਾੜੂ ਨਹੀਂ ਪਵੇਗਾ। ਅੱਛਾ, ਦੁੱਧ ਵਾਲੇ ਡੰਗਰ ਨੂੰ ਉਂਝ ਵੀ ਦੇ ਲਓ? ਹਾਂ, ਉਂਝ ਵੀ ਦੇ ਲਓ ਸ਼ੌਕ ਤੋਂ, ਕੋਈ ਮਸਲਾ ਨਹੀਂ। ਗੱਲ ਨਾ ਉਮਰ ਹਯਾਤ ਸਾਹਿਬ ਨੇ ਬੜੀ ਸੋਹਣੀ ਕੀਤੀ ਹੈ ਵੀ ਜਿਹੜਾ ਇੱਕ ਤਾਂ ਸਾਉਣ ਭਾਦੋਂ ਆ ਨਾ, ਮੀਂਹ ਪੈ ਗਏ, ਥੋੜਾ ਜਿਹਾ ਰੁੱਤ ਬਦਲ ਜਾਂਦੀ, ਪਰ ਕਈ ਵਾਰੀ ਇਦਾਂ ਹੁੰਦਾ ਯਕਦਮ ਫਿਰ ਗਰਮੀ ਸ਼ੁਰੂ ਹੋ ਗਈ। ਉਹ ਜਿਹੜੀ ਯਕਦਮ ਗਰਮੀ ਦੁਬਾਰਾ ਪਈ ਆ ਨਾ, ਉਹ ਜਿੱਦਾਂ ਫਸਲਾਂ ਤੇ ਅਸਰ ਆ ਜਾਂ ਰੁੱਖਾਂ ਤੇ ਅਸਰ ਆ, ਇਦਾਂ ਡੰਗਰਾਂ ਤੇ ਵੀ ਅਸਰ ਪੈਂਦਾ, ਬੰਦਿਆਂ ਤੇ ਵੀ ਪੈਂਦਾ। ਪਾਣੀ ਅਸੀਂ 2 ਕਿਲੋ ਰੱਖ ਕੇ ਵਿੱਚ ਮਿਰਚਾਂ ਪਾਈਆਂ, ਮਿਰਚਾਂ ਹੁਣ ਪੱਕ ਰਹੀਆਂ। ਇਹਨਾਂ ਦਾ ਕਹਿਣਾ ਇਹ ਆ ਵੀ ਜਦੋਂ ਚੰਗੀ ਤਰ੍ਹਾਂ ਮਿਰਚਾਂ ਫੁੱਲ ਜਾਣ, ਗਲ ਜਾਣ, ਤਾਂ ਉਸ ਤੋਂ ਬਾਅਦ ਕੀ ਕਰਨਾ? ਉਸ ਤੋਂ ਬਾਅਦ ਥੱਲੇ ਲਾ ਕੇ ਤੇਲ 1 ਕਿਲੋ ਪਾ ਦੇਣਾ ਸਰੋਂ ਦਾ। 1 ਕਿਲੋ ਤੇਲ ਪਾਣਾ, ਫਿਰ ਇਹਨੂੰ 2 ਉਬਾਲੇ ਦੇ ਦੇਣੇ, ਫਿਰ 2 ਉਬਾਲੇ ਦੇਣੇ। ਜਦੋਂ 2 ਉਬਾਲੇ ਦੇ ਕੇ ਲਾ ਲੈਣਾ, ਠੰਡਾ ਕਰਕੇ ਡੰਗਰ ਨੂੰ ਦੇ ਕੇ ਸਾਈਡ ਤੇ ਪੱਠਿਆਂ ਤੋਂ ਬਣ ਦੇਣਾ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਵੇਰੇ ਦੁੱਧ ਠੀਕ ਹੋਵੇਗਾ। ਮਾਸ਼ਾਅੱਲਾ। ਅੱਛਾ, ਜਦੋਂ ਇਹਨੂੰ ਤੇਲ ਪਾਣਾ, ਹੇਠਾਂ ਲਾਣਾ, ਤੇ ਮਿਰਚਾਂ ਨੂੰ ਫਿਰ ਅਸੀਂ ਮਲ ਵੀ ਲਈਏ? ਹਾਂ, ਮਿਰਚਾਂ ਵਿੱਚ ਕਿ ਮਦਨਾ ਮਾਰ ਦਿੱਤਾ ਜਾਂ ਛਾਪਰ ਪਾ ਕੇ ਜਦੋਂ ਠੰਡਾ ਹੋ ਜਾਵੇ ਹੱਥ ਤੇ, ਹੱਥ ਨਾਲ ਹੀ ਵਿੱਚ ਮਲ ਦਿੱਤੀਆਂ। ਅੱਛਾ। ਹਾਂ, ਇਹਦਾ ਕੋਈ ਹਰਜ ਨਹੀਂ। ਕੋਈ ਮਿਰਚਾਂ ਕੱਢ ਲੈਂਦੇ ਨੇ ਪਾਣੀ ਦੇ ਵਿੱਚੋਂ, ਤੇ ਵਿੱਚ ਵੀ ਹੋਣ ਤੇ ਹਰਜ ਕੋਈ ਨਹੀਂ।
ਉਹ ਬੰਦਾ ਮਲ ਲਵੇ ਹਾਂ ਉਹ ਮੰਨ ਲਵੇ ਹਾਂ ਬਿਹਤਰੀਨ ਵਿੱਚੋਂ ਕੱਢਣ ਨਾਲੋਂ ਤੁਸੀਂ ਮਲ ਲਓ, ਇਹਦਾ ਤਾਂ ਛਿੱਲੜ ਵੀ ਗਲ ਜਾਂਦਾ, ਪਾਣੀ ਜਦੋਂ ਤੱਤਾ ਹੋਵੇ ਤੇਲ ਪੈਣਾ ਤੇ ਉਹ ਕੰਮ ਬੜਾ ਸਵਾਦੀ ਬਣ ਜਾਣਾ। ਔਰ ਉਹ ਬਿਹਤਰੀਨ ਨੁਸਖਾ ਹੈ ਔਰ ਆਜ਼ਮਾਇਆ ਹੋਇਆ, ਹਾਂਜੀ ਕੋਈ ਬੰਦਾ ਵੀ ਇਹਨੂੰ ਰਿਜੈਕਟ ਨਹੀਂ ਕਰ ਸਕਦਾ। ਅੱਛਾ ਦੇਸੀ ਆ ਜੀ। ਹਾਂਜੀ ਦੇਸੀ। ਹਾਂ ਉਹ ਟੀਕਿਆਂ ਦਾ ਇਹ ਹੁੰਦਾ ਨਾ ਜੀ, ਹੈ ਤਾਂ ਟੀਕੇ ਵੀ ਆਏ ਹੋਏ, ਪਰ ਜਦੋਂ ਟੀਕੇ ਲਵਾਈਦੇ ਆ ਨਾ ਡੰਗਰ ਦੁੱਧ ਸਕਾ ਜਾਂਦਾ ਜੀ। ਦੁੱਧ ਬਿਲਕੁਲ ਸੁਕਾ। ਉਹ ਆਰਾਮ ਆਂਦੇ ਨਾ 15-20 ਦਿਨ ਟੀਕਿਆਂ ਨਾਲ ਲੱਗਦਾ ਡੰਗਰ ਦੁੱਧ ਸਕਾ ਜਾਂਦਾ। ਇਹਦੇ ਨਾਲ ਦੁੱਧ ਤਾਂ ਨਹੀਂ ਸਕਾਊ? ਨਹੀਂ ਇਹਦੇ ਨਾਲ ਦੁੱਧ ਸੁਕਾਉਂਦਾ ਨਹੀਂ, ਦੁੱਧ ਵਧਾਉਂਦਾ। ਅੱਛਾ ਦੁੱਧ ਵੀ ਵਧਾਊਗਾ। ਹਾਂ ਇਹ ਨਾ ਸਭ ਤੋਂ ਬੈਸਟ ਤਰੀਕਾ ਹੈ ਕਿ ਡੰਗਰ ਨੂੰ ਵਾਈਬਾਦੀ ਨੂੰ ਖਤਮ ਕਰਦਾ। ਹਾਂ ਜਦੋਂ ਵਾਈਬਾਦੀ ਖਤਮ ਹੁੰਦੀ ਆਟੋਮੈਟਿਕ ਡੰਗਰ ਠੀਕ ਹੋ ਜਾਂਦਾ। ਅੱਛਾ ਉਹ ਅੱਛਾ ਪੱਠੇ ਵੀ ਜ਼ਿਆਦਾ ਖਾਵੇਗਾ, ਹੂੰ। ਦੁੱਧ ਵੀ ਜ਼ਿਆਦਾ ਦੇਵੇਗਾ ਤੇ ਖੁਸ਼ ਤਬੀਅਤ ਵਿੱਚ ਵੀ ਰਹੇਗਾ। ਵਾਹ ਬਈ ਵਾਹ, ਇਹ ਤਾਂ ਕਈ ਫਾਇਦੇ ਆ ਜੀ। ਇਹ ਤਾਂ ਜਿਹੜੇ ਬੰਦਿਆਂ ਨੇ ਛੇਲਾਂ ਛੁੱਲਾਂ ਖਵਾਈਆਂ ਨਾ ਡੰਗਰਾਂ ਨੂੰ, ਉਹ ਹੁਣ ਗੌਰ ਕਰ ਲਓ ਵੀ ਇਹ ਸ਼ਾਇਦ ਖਵਾਣੀ ਪੈਣੀ ਹੈ। ਦੁੱਧ ਵਾਲੇ ਖਸੂਸੀ ਡੰਗਰਾਂ ਨੂੰ ਦੁੱਧ ਦਾ ਸਵਾਦ ਹੀ ਕਹਿੰਦੇ ਬਦਲ ਜਾਂਦਾ। ਸਵਾਦ ਬਿਲਕੁਲ ਜ਼ਾਇਕਾ ਹੀ ਬਿਹਤਰੀਨ ਹੈ। ਬੜੀ ਮਿਹਰਬਾਨੀ ਉਮਰ ਹਯਾਤ ਸਾਹਿਬ। ਉਮਰ ਹਯਾਤ ਸਾਹਿਬ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜੀ, ਜਿਨ੍ਹਾਂ ਨੇ ਖਸੂਸੀ ਟਾਈਮ ਵੀ ਦਿੱਤਾ ਤੇ ਕੋਲ ਆ ਕੇ ਸਾਨੂੰ ਦੱਸਿਆ ਵੀ ਤੇ ਪੂਰੀ ਦੁਨੀਆ ਤੱਕ ਵੀ ਇਹ ਸੁਨੇਹਾ ਪਹੁੰਚਾਇਆ। ਬਿਲਕੁਲ ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਆ ਜਾਓ ਤੁਹਾਨੂੰ ਚਾਹ ਪਾਣੀ ਪਿਆਈਏ।